ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਸ਼ਨੀਚਰਵਾਰ ਦਾ ਦਿਨ 2 ਜੁਲਾਈ ਤੇ ਆਪਣੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰਸਰੀਆ ਜੀ ਪੰਜਾਬ ਤੋਂ। ਮਿੰਟੂ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਕਾਲ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਆਂ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਦੇ ਵਿੱਚ ਲੋਕੇਸ਼ਨ ਹੈ। ਕਾਲ ਨਿੰਮਾ ਸਹੋਤਾ 209 277 0113 ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541 ਅਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ ਅੱਜ ਦੀਆਂ ਅਹਿਮ ਖਬਰਾਂ ਦੀ ਜੇ ਗੱਲ ਕਰੀਏ ਤਾਂ ਸਿੱਖ ਪੰਥ ਦੇ ਨਾਲ ਜੁੜੀ ਇਹ ਖਬਰ ਬੜੀ ਅਹਿਮ ਮੰਨੀ ਜਾਏਗੀ, ਕਿਉਂਕਿ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੁਝ ਸਿੱਖ ਆਗੂਆਂ ਨੂੰ ਜਾਂਚ ਰਿਪੋਰਟ ਸੌਂਪੀ ਗਈ। ਤਾਂ ਜਿਹੜੇ ਇਹ ਆਗੂ ਸਨ, ਮੁੱਖ ਤੌਰ 'ਤੇ ਉਹਨਾਂ ਦੇ ਵਿੱਚ ਗੁਰਮਤ ਵਦਿਆਲਾ, ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ, ਅਜਨਾਲਾ ਦੇ ਮੁੱਖ ਪ੍ਰਬੰਧਕ ਜਿਹੜੇ ਭਾਈ ਅਮਰੀਕ ਸਿੰਘ ਅਜਨਾਲਾ ਨੇ, ਉਹ ਅਤੇ ਕੁਝ ਉਹਨਾਂ ਦੇ ਸਾਥੀ ਸਨ। ਤਾਂ ਇਸ ਤੋਂ ਬਾਅਦ ਸੁਖਰਾਜ ਸਿੰਘ, ਜਿਹੜੇ ਕਿ ਬਹਿਬਲ ਕਲਾਂ ਦੇ ਪੀੜਤ ਨੇ ਅਤੇ ਮੁਸਲਸਲ ਮੋਰਚਾ ਚਲਾ ਰਹੇ ਨੇ, ਤਾਂ ਉਹਨਾਂ ਨੇ ਇਸ ਗੱਲ 'ਤੇ ਐਤਰਾਜ਼ ਵੀ ਜਤਾਇਆ। ਉਹਨਾਂ ਨੇ ਖੁਲਾਸਾ ਕੀਤਾ ਕਿ ਬੇਸਿਕਲੀ ਜੋ ਇਹਨਾਂ ਨੇ ਚਲਾਨ ਸਬਮਿਟ ਕੀਤਾ ਸੀਗਾ, ਉਹਦਾ ਹੀ ਇਹਨਾਂ ਨੇ ਇੱਕ ਕਿਤਾਬਚਾ ਬਣਾ ਕੱਤਿਆ, ਮਤਲਬ ਕਿ ਉਹਦੀ ਡਾਇਰੀ ਬਣਾ ਲਈ ਅਤੇ ਕੁਝ ਸਿੱਖ ਆਗੂਆਂ ਨੂੰ ਇੱਦਾਂ ਸੱਦ ਕੇ ਇਹ ਅਸਲ ਦੇ ਵਿੱਚ ਆਪਣੇ ਕੈਡਰ ਨੂੰ ਜਾਂ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਆ, ਔਰ ਸਿੱਖ ਕੌਮ ਦੇ ਵਿੱਚ ਜੇ ਕਿਤੇ ਨਾ ਕਿਤੇ ਕਹਿ ਲਈਏ ਤਾਂ ਭੰਬਲ ਭੂਸਾ ਖੜਾ ਕਰਨਾ ਚਾਹੁੰਦੇ ਆ। ਸੋ ਆਪਣੇ ਆਪ ਦੇ ਵਿੱਚ ਕਾਫੀ ਦਿਲਚਸਪ ਹੈ। ਕੁਛ ਲੋਕ ਜਾਂ ਕਹਿ ਲਓ ਕਿ ਕੁਛ ਵਿਸ਼ਲੇਸ਼ਕ ਇਸ ਚੀਜ਼ ਨੂੰ ਜੋੜਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ SGPC ਚੋਣਾਂ ਜਿਹੜੀਆਂ ਉਹ ਵੀ ਕਿਤੇ ਨਾ ਕਿਤੇ ਇਸ ਸਾਰੇ ਪ੍ਰਕਰਣ ਦੇ ਵਿੱਚ ਮੱਦੇਨਜ਼ਰ ਰੱਖੀਆਂ ਗਈਆਂ ਹੋਣ। ਤਾਂ ਖੈਰ ਇਹ ਹੁਣ ਦੇਖਣਾ ਹੋਏਗਾ। ਹਾਲਾਂਕਿ ਇਹਦੇ ਵਿੱਚ ਮੁੱਖ ਸਾਜ਼ਿਸ਼ ਕਰਤਾ ਫਿਰ ਉਹੀ ਡੇਰਾ ਮੁਖੀ, ਫਿਰ ਇਹ ਕਿਹਾ ਗਿਆ ਕਿ MST 2 ਦੇ ਕਰਕੇ ਵਗੈਰਾ ਵਗੈਰਾ, ਉਹੀ ਸਾਰੀਆਂ ਗੱਲਾਂ। ਪਰ ਨਵਾਂ ਕੀ ਹੈ? ਨਵਾਂ ਇਹਦੇ 'ਚ ਕੁਛ ਵੀ ਨਹੀਂ। ਜੋ ਪੁਰਾਣੇ ਸਮੇਂ 'ਚ ਜਾਂ ਪੁਰਾਣੀਆਂ ਜਾਂਚਾਂ ਪੜਤਾਲਾਂ 'ਚ ਹੈ ਵੈਸਾ ਹੀ ਹੈ। ਨਵਾਂ ਕੁਛ ਵੀ ਨਹੀਂ। ਨਵਾਂ ਬਸ ਇਹੋ ਹੈ ਕਿ ਚਲਾਨ ਨੂੰ ਡਾਇਰੀ ਦੇ ਰੂਪ ਦੇ ਵਿੱਚ ਸਮੇਟ ਦਿੱਤਾ ਗਿਆ ਔਰ ਉਸ ਤੋਂ ਬਾਅਦ ਫਿਰ ਕੁਛ ਕੁ ਸਿੱਖ ਆਗੂਆਂ ਨੂੰ ਸੱਦ ਕੇ ਭੇਟ ਕਰ ਦਿੱਤਾ ਗਿਆ। ਤਾਂ ਖੈਰ ਜੇ ਆਪਾਂ ਅਗਲੀ ਗੱਲ ਵੱਲ ਵਧੀਏ ਤਾਂ ਬੈਨ ਹੀ ਸੁਣ ਰਹੇ ਹਾਂ। SYL ਬੈਨ ਹੋ ਗਿਆ। ਫਿਰ ਉਸ ਤੋਂ ਬਾਅਦ ਟਰੈਕਟਰ ਟੂ ਟਵਿੱਟਰ ਅਕਾਊਂਟ ਬੈਨ ਹੋ ਗਿਆ। ਅੱਜ ਰਵੀ ਸਿੰਘ ਖਾਲਸਾ ਹੋਰਾਂ ਨੇ ਦੱਸਿਆ ਕਿ ਅਕਾਊਂਟ ਆਪਣਾ ਵੀ ਇੰਡੀਆ ਦੇ ਵਿੱਚ ਬੰਦ ਹੋ ਗਿਆ ਜੀ। ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾਂ ਜੀ, ਉਹਨਾਂ ਵੱਲੋਂ ਵੀ ਭਰਪੂਰ ਨਖੇਦੀ ਕੀਤੀ ਗਈ ਹੈ, ਜੰਮ ਕੇ ਆਲੋਚਨਾ ਕੀਤੀ ਗਈ ਹੈ ਕਿ ਤਕਨੋਲੋਜੀ ਦੇ ਇਸ ਯੁੱਗ ਦੇ ਵਿੱਚ ਵਿਚਾਰਾਂ ਦੀ ਆਜ਼ਾਦੀ ਦਾ ਗੱਲ ਨਹੀਂ ਕੁੱਟਿਆ ਜਾਣਾ ਚਾਹੀਦਾ। ਤਾਂ ਬਿਲਕੁਲ ਉਹਨਾਂ ਦੀ ਗੱਲ ਦਰੁਸਤ ਹੈ, ਵਾਜਬ ਆ। ਜਦੋਂ ਤੱਕ ਕੋਈ ਬੰਦਾ ਕਿਸੇ ਪ੍ਰਕਾਰ ਦੀ ਕੋਈ ਹਿੰਸਾ ਨਹੀਂ ਕਰਦਾ ਜਾਂ ਹਿੰਸਾ ਲਈ ਉਕਸਾਉਂਦਾ ਨਹੀਂ, ਤਾਂ ਉਹਦੇ ਵਿਚਾਰ ਜਿਹੜੇ ਆ ਮੇਰੇ ਖਿਆਲ ਦੇ ਨਾਲ ਇੰਨੇ ਜ਼ਿਆਦਾ ਡਰਾਵਨੇ ਨਹੀਂ ਮੰਨੇ ਜਾਣੇ ਚਾਹੀਦੇ ਕਿ ਤੁਸੀਂ ਕੁਝ ਸਵਾਲਾਂ ਤੋਂ
ਭੱਜਦੇ ਹੋਏ, ਕੁਝ ਵਿਚਾਰਾਂ ਤੋਂ ਭੱਜਦੇ ਹੋਏ ਕੰਮ ਹੀ ਨਿਬੇੜ ਦਿਓ, ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਲਸਿਲਾ ਤੇਜ਼ ਹੋਏਗਾ। ਹੋਰ ਵੀ ਕੁਝ ਬੈਨ ਹੋਣਗੇ। ਇਹ ਤਾਂ ਇੱਥੋਂ ਤੱਕ ਕਿ ਮਤਲਬ ਕਿ ਆਮ ਫੋਟੋਆਂ ਨੂੰ ਵੀ ਸੈਂਸਿਟਿਵ ਕੰਟੈਂਟ ਦੱਸ ਕੇ ਫਿਰ ਬੈਨ ਕਰ ਦਿਆ ਕਰਨਗੇ। ਤਾਂ ਵੈਸੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਅੱਜ ਕੱਲ੍ਹ ਕਿੰਨੀ ਕੁ ਨਿਰਪੱਖਤਾ ਨਿਭਾ ਰਹੇ ਨੇ, ਉਹਦੇ ਬਾਬਤ ਰਿਪੋਰਟਾਂ 'ਚ ਦੇਖਣੀਆਂ ਹੁਣ ਤੇ ਬਹੁਤ ਮਿਲ ਜਾਣਗੀਆਂ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ, ਪੰਜਾਬ ਸਰਕਾਰ ਵੱਲੋਂ MSP ਤੋਂ ਘੱਟ ਜਿਹੜੀ ਮੂੰਗੀ ਖਰੀਦੀ ਗਈ ਹੈ, ਜਿਹਦੀ ਰਿਪੋਰਟ ਅਸੀਂ ਕਰ ਚੁੱਕੇ ਹਾਂ ਆਲਰੇਡੀ ਇੱਕ ਅੰਗਰੇਜ਼ੀ ਅਖਬਾਰ ਦੇ ਹਵਾਲੇ ਨਾਲ, ਤਾਂ ਉਹਦੇ ਵਿੱਚ ਇਹਨਾਂ ਨੇ ਵੱਡਾ ਐਲਾਨ ਕੀਤਾ ਹੈ। CM ਸਾਹਿਬ ਨੇ ਉਹਨਾਂ ਨੇ ਆਖਿਆ ਕਿ ਜਿਹੜੀ ਨੁਕਸਾਨ ਦੀ ਰਕਮ ਹੈ, ਮਤਲਬ ਕਿ MSP ਤੋਂ ਘੱਟ ਜਿਹੜੀ ਫਸਲ ਦੀ ਖਰੀਦ ਹੋਈ ਹੈ, ਉਹਦੀ ਭਰਪਾਈ ਅਸੀਂ ਕੋਲੋਂ ਕਰ ਦਿਆਂਗੇ। ਮਤਲਬ ਕਿ ਜਿਹੜਾ ਗੈਪ ਰਹਿ ਗਿਆ ਹੈ ਤਾਂ ਉਹ ਗੈਪ ਅਸੀਂ ਭਰ ਦਿਆਂਗੇ, ਖੱਪਾ ਆਪਣੇ ਕੋਲੋਂ ਭਰ ਦਿਆਂਗੇ। ਅੱਛੀ ਗੱਲ ਹੈ ਜੀ। ਅਤੇ ਇੱਕ ਵੱਡੀ ਖਬਰ ਜੋ ਹੱਤਿਆਕਾਂਡ ਵਾਪਰਿਆ ਸੀ ਉਦੈਪੁਰ ਦੇ ਵਿੱਚ, ਬੜਾ ਕਹਿ ਲਈਏ ਕਿ ਬਰੂਟਲੀ ਕਤਲ ਕੀਤਾ ਗਿਆ ਸੀ ਇੱਕ ਦਰਜੀ ਦਾ, ਤਾਂ ਉਹਦੇ ਜਿਹੜੇ 2 ਮੁੱਖ ਦੋਸ਼ੀ ਆ, ਉਹ ਅੱਜ ਜਦੋਂ ਕੋਰਟ 'ਚ ਪੇਸ਼ ਕੀਤੇ ਗਏ, ਜਦੋਂ ਉਹਨਾਂ ਨੂੰ ਬਾਹਰ ਗੱਡੀ 'ਚ ਬਿਠਾਇਆ ਗਿਆ ਤਾਂ ਉੱਥੇ ਭੀੜ ਬਹੁਤ ਜ਼ਿਆਦਾ ਹੋ ਗਈ, ਜਮਾਵੜਾ ਲੱਗ ਗਿਆ ਅਤੇ ਉੱਥੇ ਹਮਲਾ ਵੀ ਹੋਇਆ। ਹਾਲਾਂਕਿ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਉਹਨਾਂ ਨੂੰ ਭੀੜ ਦੇ ਚੁੰਗਲ 'ਚੋਂ ਇੱਕ ਵਾਰੀ ਤੇ ਕੱਢ ਲਿਆ, ਪਰ ਇੰਨਾ ਜ਼ਿਆਦਾ ਜਮਾਵੜਾ ਕਿਉਂ ਲੱਗਿਆ, ਇਹ ਇੱਕ ਬੜਾ ਵੱਡਾ ਸਵਾਲ ਆ। ਕਿਉਂਕਿ ਜਿਹੜੇ ਇਹ ਦੋਸ਼ੀ ਹੈ, ਠੀਕ ਆ, ਉਹਨਾਂ ਨੇ ਕੰਮ ਮਾੜਾ ਕੀਤਾ, ਅਦਾਲਤ ਉਹਨਾਂ ਨੂੰ ਸਜ਼ਾ ਸੁਣਾਵੇਗੀ, ਪਰ ਇਸ ਤਰ੍ਹਾਂ ਉੱਥੇ ਇੱਕ ਸੈਂਸਿਟਿਵ ਮਾਮਲੇ 'ਚ ਏਡੇ ਲੋਕਾਂ ਦਾ ਜਮ੍ਹਾਂ ਹੋ ਜਾਣਾ, ਇਹ ਅੱਗੇ ਵੀ ਆਪਾਂ ਦੇਖਿਆ ਕਿ ਕਨ੍ਹਈਆ ਦੇ ਮਾਮਲੇ 'ਚ ਵੀ ਇਸੇ ਤਰ੍ਹਾਂ ਹੋਇਆ ਸੀ। ਤਾਂ ਇਸ ਭੀੜ ਦੇ ਵਿੱਚ ਵੀ ਵਕੀਲ ਸ਼ਾਮਿਲ ਸਨ, ਤਾਂ ਹਿੰਸਾ ਦਾ ਜਵਾਬ ਹਿੰਸਾ ਨਾਲ ਨਹੀਂ ਦੇਣਾ ਚਾਹੀਦਾ। ਸੋ ਇਸ ਮਾਮਲੇ ਦੇ ਵਿੱਚ ਕਾਫੀ ਕੁਛ ਜਿਹੜਾ ਇੰਡੀਆ ਦੇ ਵਿੱਚ ਇਸ ਵੇਲੇ ਪੜ੍ਹਿਆ ਜਾ ਰਿਹਾ, ਲਿਖਿਆ ਜਾ ਰਿਹਾ, ਸੁਣਿਆ ਜਾ ਰਿਹਾ, ਵੇਖਿਆ ਜਾ ਰਿਹਾ ਜੀ। ਅਗਲੀ ਗੱਲ ਮਿੰਟੂ ਜੀ ਕਰਦੇ ਜਾਈਏ, ਗੱਲਬਾਤ ਕੈਪਟਨ ਦੀ। ਕਹਿੰਦੇ ਕਿਤੇ ਕਿਤੇ ਵੱਡੀ ਗੇਮ ਲਾਉਣ ਦੀ ਫਿਰਾਕ 'ਚ ਤਾਂ ਨਹੀਂ, ਬੜੇ ਸਵਾਲ ਇਸ ਟਾਈਮ ਉੱਠ ਰਹੇ ਨੇ। ਬਿਲਕੁਲ ਬਿਲकुल, वो कहने हैं कि रुकता नहीं तमाशा रहता है खेल जारी, रुकता नहीं तमाशा रहता है खेल जारी, उस पर कमाल ये है कि दिखता नहीं मदारी। ਸੋ ਇਹ ਰਾਜਨੀਤੀ ਦੇ ਉੱਤੇ ਸ਼ੇਰ ਬੜਾ ਢੁਕਦਾ ਆ ਕਿ ਇਹ ਤਮਾਸ਼ਾ, ਇਹ ਖੇਲ ਜਾਰੀ ਰਹਿੰਦਾ ਹੈ, ਪਰ ਕਈ ਵਾਰ ਮਦਾਰੀ ਨਹੀਂ ਦਿਖਦਾ। ਸੋ ਗੇਮ ਇੱਕ ਵਾਰੀ ਫਿਰ ਅਮਰਿੰਦਰ ਸਿੰਘ ਦੀ ਜਿਹੜੀ ਆ ਉਹ ਚਰਚਾ ਦੇ ਵਿੱਚ ਆ, ਉਹ ਆ ਨਾ, ਫਿਰ ਆ ਗਿਆ ਫਿਰ ਜੱਟ ਕੁੱਤੀ ਪਾਉਣ ਨੂੰ, ਏਦਾਂ ਮਤਲਬ ਕਿ ਕਹਿ ਸਕਦੇ ਹੋ ਕਿ ਦੁਬਾਰਾ ਆ ਗਿਆ। ਵੈਸੇ ਰੀੜ ਦੀ ਹੱਡੀ ਦਾ ਆਪਰੇਸ਼ਨ ਕਰਵਾ ਕੇ ਆਏ ਨੇ ਤੇ ਲੋਕ ਇਹ ਵੀ ਚਰਚਾ ਕਰ ਰਹੇ ਸੀਗੇ ਕਿ ਸਾਡੇ ਲੀਡਰਾਂ ਦੀ ਬੈਕਬੋਨ ਕਿੰਨੀ ਕੁ ਮਜ਼ਬੂਤ ਹੈ। ਕਈ ਸਵਾਲ ਵੀ ਖੜੇ ਨੇ। ਖੈਰ ਦੇਖੋ, ਚਰਚਾ ਇਹ ਹੋਈ ਸੀਗੀ ਕਿ ਪਿਛਲੇ ਦਿਨੀ ਇਹ ਗੱਲ ਜਿਹੜੀ ਹੈ, ਵੈਸੇ ਹੁਣ ਤੇ ਮੀਡੀਆ 'ਚ ਵੀ ਆ ਗਈ, ਚੱਲਦੀ ਪਈ ਸੀ ਕਿ ਜਿਹੜੀ ਹੈਗੀ ਆ ਲੋਕ ਕਾਂਗਰਸ ਇਹਨਾਂ ਦੀ ਜਿਹੜੀ, ਤਾਂ ਕੀ ਉਹ ਜਾਏਗੀ ਭਾਰਤੀ ਜਨਤਾ ਪਾਰਟੀ ਦੇ ਵਿੱਚ, ਉਹਦਾ ਮਰਜ਼ਰ ਹੋ ਜਾਏਗਾ। ਮੀਡੀਆ 'ਚ ਖਬਰਾਂ ਲੱਗ ਗਈਆਂ, ਕਿਸੇ ਬੰਨਿਓ ਇਹਨਾਂ ਦੇ ਕੋਈ ਵੀ ਅਧਿਕਾਰਤ ਅਫੀਸ਼ੀਅਲ ਤਰਜਮਾਨ ਨੇ ਨਹੀਂ ਆਖਿਆ ਕਿ ਨਹੀਂ ਨਹੀਂ ਇਹ ਖਬਰਾਂ ਜਿਹੜੀਆਂ ਗਲਤ ਨੇ। ਹੁਣ ਜਿਹੜੀ ਚਰਚਾ ਚੱਲ ਰਹੀ ਹੈ ਪੱਤਰਕਾਰਾਂ ਦੇ ਸਫਾ ਦੇ ਵਿੱਚ ਵੀ, ਇਹ ਗੱਲ ਜਿਹੜੀ ਬੜੀ ਗੌਰ ਦੇ ਨਾਲ ਵਿਚਾਰੀ ਜਾ ਰਹੀ ਹੈ ਕਿ ਮਾਜ਼ਰਾ ਕੀ ਹੈ, ਕਿ ਹੁਣ ਤਾਂ ਕੋਈ ਇਲੈਕਸ਼ਨ ਵੀ ਨਹੀਂ ਆ ਰਿਹਾ ਨੇੜੇ, ਹੁਣ ਕੋਈ ਹੋਰ ਵੀ ਪੋਲੀਟੀਕਲ ਇਵੈਂਟ ਨਹੀਂ ਹੈਗਾ ਜੇ ਆਪਾਂ ਦੇਖੀਏ ਕੁਝ ਮਹੀਨਿਆਂ ਦੇ ਦੌਰਾਨ, ਤੇ ਐਸਾ ਕੀ ਹੋ ਗਿਆ। ਹੁਣ ਇੱਕ ਗੱਲ ਜਿਹੜੀ ਨਿਕਲ ਕੇ ਆ ਰਹੀ ਆ ਉਹ ਇਹ ਆ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਕੁਝ ਆਫਰ ਕਰਨ ਜਾ ਰਹੀ ਆ ਇਹਨਾਂ ਦਿਨਾਂ ਦੇ ਵਿੱਚ। ਤਾਂ ਆਫਰ ਦਾ ਮਤਲਬ, ਕਿਉਂਕਿ ਇਹ ਰਾਸ਼ਟਰਵਾਦੀ ਇੱਕ ਸਿੱਖ ਚਿਹਰੇ ਵਜੋਂ ਜਿਹੜੇ ਆ ਉਹ ਕੌਮੀ ਪੱਧਰ ਤੇ ਜਾਣੇ ਜਾਂਦੇ ਆ, ਪਛਾਣੇ ਜਾਂਦੇ ਆ, ਕਿ ਇਹਨਾਂ ਨੂੰ ਕੌਮੀ ਪੋਲਿਟਿਕਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਮਿਸਾਲ ਬਣਾ ਦੇਵੇ। ਮਤਲਬ ਇਹ ਰਲੇਵਾਂ ਕਰ ਲੈਣ ਹੁਣ, ਕਿਉਂਕਿ ਜਦੋਂ ਦੇਖੋ ਇਸ ਟਾਈਮ ਚੱਲ ਕੀ ਰਿਹਾ, ਰਾਸ਼ਟਰਪਤੀ ਚੋਣ ਬਿਲਕੁਲ ਨੇੜੇ ਹੈ ਨਾ, ਤਾਂ ਰਾਸ਼ਟਰਪਤੀ ਦੇ ਨਾਲ ਤੁਹਾਨੂੰ ਪਤਾ ਇੱਕ ਉਪ ਰਾਸ਼ਟਰਪਤੀ ਹੁੰਦਾ, ਰਾਸ਼ਟਰਪਤੀ ਵਾਲਾ ਤੇ ਕੰਮ ਨਿਬੜ ਗਿਆ। ਹੁਣ ਚਰਚਾ ਇਹ ਆ ਕਿ ਜੋ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ, ਕਿਤੇ ਉਹ ਚਿਹਰਾ ਤਾਂ ਨਹੀਂ ਤਲਾਸ਼ ਰਹੇ ਜੋ ਅਮਰਿੰਦਰ ਸਿੰਘ ਹੋ ਸਕਦਾ ਹੈ, ਕਿਉਂਕਿ ਇੱਕ ਮਾਈਨੋਰਟੀ, ਇੱਕ ਮਤਲਬ ਕਿ
ਟ੍ਰਾਈਬਸ ਦੇ ਵਿੱਚੋਂ ਬੀਬੀ ਆ ਗਈ ਰਾਸ਼ਟਰਪਤੀ। ਤਾਂ ਇਸ ਤਰ੍ਹਾਂ ਮਤਲਬ ਕਿ ਤੁਹਾਨੂੰ ਪਤਾ ਹੀ ਆ ਕਿ ਹੁੰਦਾ ਤਾਂ ਕੀ ਹੈ ਰਾਜਨੀਤੀ 'ਚ, ਤੇ ਸਾਰਾ ਕੁਛ ਕਹੇ ਅਨੁਸਾਰ ਹੀ ਚੱਲਦਾ ਹੈ, ਤਹਿ ਅਨੁਸਾਰ ਹੀ ਚੱਲਦਾ ਹੈ, ਪਰੰਤੂ ਚਿਹਰਿਆਂ ਦੀ ਰਾਜਨੀਤੀ ਹਮੇਸ਼ਾ ਖਿੱਚਵੀਂ ਹੁੰਦੀ ਹੈ। ਉਹ ਜੀ ਖਿੱਚਦੀ ਹੈ, ਚਾਹੇ ਕੌਮੀ ਪੱਧਰ ਹੈ ਚਾਹੇ ਕੌਮਾਂਤਰੀ ਪੱਧਰ ਹੈ। ਤਾਂ ਚਰਚਾ ਇਹ ਹੈ ਕਿ ਹੋ ਸਕਦਾ ਹੈ ਕਿ ਅਮਰਿੰਦਰ ਸਿੰਘ ਨੂੰ, ਦੇਖੋ ਇਹ ਚਰਚਾ ਹੈ, ਇਹਨੂੰ ਇਹ ਨਾ ਮੰਨ ਲਿਓ ਕਿ ਪੰਜਾਬੀ ਰੇਡੀਓ US ਨੇ ਕੋਈ ਮੋਹਰ ਲਾਈ ਹੈ। ਅਸੀਂ ਸਿਰਫ ਚਰਚਾ ਕਰ ਰਹੇ ਹਾਂ ਇਸ ਗੱਲ ਤੇ ਕਿ ਜੋ ਰਲੇਵੇਂ ਵਾਲੀਆਂ ਖਬਰਾਂ ਚੱਲੀਆਂ, ਜਿਨ੍ਹਾਂ ਦਾ ਕੋਈ ਖੰਡਨ ਮੰਡਨ ਨਹੀਂ ਆਇਆ, ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਸੰਭਾਵਨਾ ਵੱਧ ਜਾਂਦੀ ਹੈ ਜਾਂ ਇਸ ਗੱਲ ਦਾ ਇਮਕਾਨ ਹੋ ਜਾਂਦਾ ਆ ਕਿ ਅਮਰਿੰਦਰ ਸਿੰਘ ਜਿਹੜੇ ਕਿ ਇਸ ਵੇਲੇ ਲੰਡਨ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ, ਜਦੋਂ ਹੀ ਉਹ ਮਤਲਬ ਕਿ ਸਿਹਤਯਾਬ ਹੋ ਕੇ ਆ ਜਾਣਗੇ ਤਾਂ ਹੋ ਸਕਦਾ ਹੈ ਕਿ ਉਹ ਫਿਰ ਵਾਈਸ ਪ੍ਰੈਜ਼ੀਡੈਂਟ ਦੀ ਦੌੜ ਦੇ ਵਿੱਚ ਚਲੇ ਜਾਣ, ਕਿਉਂਕਿ ਐਸਾ ਵਿਚਾਰ ਚੱਲ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ, ਕਿਉਂਕਿ ਦੇਖੋ ਭਾਰਤੀ ਜਨਤਾ ਪਾਰਟੀ ਦੇ ਕੁਝ ਮੂਵ ਜਿਹੜੇ ਆ ਨਾ ਉਹ ਸਾਡੀ ਸਮਝ ਪੈਂਦੇ ਨਹੀਂ ਛੇਤੀ ਕਿਤੇ। ਤੁਸੀਂ ਮਹਾਰਾਸ਼ਟਰ ਦੇ ਵਿੱਚ ਦੇਖਿਆ ਹੋਏਗਾ, ਗੇਮ ਲੱਗੀ ਜੀ, ਦਵਿੰਦਰ ਫੜਨਵੀਸ ਉਸ ਗੇਮ ਦਾ ਇੱਕ ਬਹੁਤ ਵੱਡਾ, ਜਿੱਦਾਂ ਕਹਿ ਲਈਏ ਕਿ ਕਰਤਾ ਧਰਤਾ ਸੀਗਾ, ਸਾਰੀ ਗੇਮ ਉਹਨੇ ਸੈੱਟ ਕੀਤੀ। ਮਹਾਰਾਸ਼ਟਰ ਰਾਜਨੀਤੀ ਦਾ ਉਹ ਘਾਹ ਖਿਡਾਰੀ ਹੈ ਭਾਰਤੀ ਜਨਤਾ ਪਾਰਟੀ ਦਾ, ਸਾਰੀ ਤਿਆਰੀ ਹੋ ਗਈ। ਐਨ ਮੌਕੇ ਤੇ ਕਿਹਾ ਗਿਆ ਕਿ ਨਹੀਂ ਨਹੀਂ ਤੂੰ ਮੁੱਖ ਮੰਤਰੀ ਨਹੀਂ ਬਣੇਗਾ, ਏਕਨਾਥ ਸ਼ਿੰਦੇ ਜਿਹੜਾ ਸ਼ਿਵ ਸੈਨਾ ਦਾ ਬਾਗੀ ਸੀ ਉਹਨੂੰ ਬਣਾ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਦਵਿੰਦਰ ਫੜਨਵੀਸ ਜਦੋਂ ਰੁਸਿਆ ਤੇ ਖੁਦ ਨਰਿੰਦਰ ਮੋਦੀ ਨੇ ਫੋਨ ਕਰਕੇ ਸਮਝਾਇਆ ਕਿ ਅਸਲ ਦੇ ਵਿੱਚ ਇਹ ਚੱਲ ਕੀ ਰਿਹਾ ਹੈ ਬੰਦਿਆ, ਇਹ ਆਲੇ ਆਪਾਂ ਬਹੁਤ ਦੂਰ ਜਾਣਾ ਹੈ। ਸੋ ਇਹ ਇਹਨਾਂ ਦੀ ਰਾਜਨੀਤੀ ਦੇ ਕਹਿ ਲਓ ਕਿ ਡੂੰਘੇ ਪੱਖ ਹੁੰਦੇ ਆ, ਵੱਖ-ਵੱਖ ਪਹਿਲੂਆਂ ਤੋਂ ਸੋਚਿਆ ਜਾਂਦਾ, ਵੱਖ-ਵੱਖ ਪੱਖਾਂ ਤੋਂ ਸੋਚ ਕੇ ਫਿਰ ਇਹ ਮੂਵ ਚੱਲਦੇ ਆ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਿੰਦਰ ਸਿੰਘ ਕਿਸੇ ਵੱਡੀ ਭੂਮਿਕਾ ਦੇ ਵਿੱਚ ਨਜ਼ਰ ਆਉਣ, ਪਰ ਮੇਰੇ ਖਿਆਲ ਦੇ ਨਾਲ ਦੇਖੋ ਚਾਹੇ ਕੋਈ ਵੀ ਭੂਮਿਕਾ ਹੋਵੇ, ਤੁਹਾਡਾ ਸਿਹਤਯਾਬ ਹੋਣਾ ਉਹਦੇ ਵਾਸਤੇ ਬਹੁਤ ਜ਼ਰੂਰੀ। ਤਾਂ ਮੇਰੇ ਖਿਆਲ ਦੇ ਨਾਲ ਅਮਰਿੰਦਰ ਸਿੰਘ ਦੀ ਫਿਟਨੈਸ ਤੇ ਤੁਸੀਂ ਦੇਖਿਆ ਹੋਣਾ, ਜਦੋਂ 2017 ਚ ਇਹਨਾਂ ਨੇ ਕਮਾਂਡ ਸੰਭਾਲੀ ਸੀ ਪੰਜਾਬ ਦੀ, ਤਾਂ ਉਦੋਂ ਹੀ ਸਵਾਲ ਉੱਠਣੇ ਸਟਾਰਟ ਹੋ ਗਏ ਸੀ। ਤਾਂ ਇਹ ਸਿਹਤ ਦੇ ਨਾਲ ਮੁਸਲਸਲ ਜੂਝਦੇ ਆ ਰਹੇ ਆ। ਤਾਂ ਜੇ ਮੰਨ ਲਓ ਕੋਈ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕੀ ਇਹਨਾਂ ਦੀ ਸਿਹਤ ਇਜਾਜ਼ਤ ਦਿੰਦੀ ਹੈ? ਇਹ ਵੀ ਇੱਕ ਪੱਖ ਗੌਲਣ ਵਾਲਾ ਹੈਗਾ। ਜੀ ਜੀ ਬਿਲਕੁਲ, ਦੇਖੋ ਕੀ ਹੁੰਦਾ ਆ। ਬਾਕੀ ਰੀੜ ਦੀਆਂ ਹੱਡੀਆਂ ਤੋਂ ਬਗੈਰ ਵਾਲੇ ਪੋਲੀਟੀਸ਼ੀਅਨਾਂ ਨੂੰ ਤਾਂ ਕਈ ਕੁਰਸੀਆਂ ਤੇ ਬਿਠਾਏ ਜਾਂਦਾ ਹੀ ਰਿਹਾ ਆ। ਪੰਜਾਬੀ ਵਿੱਚੋਂ ਫੇਲ ਹੋਏ ਹਜ਼ਾਰਾਂ ਵਿਦਿਆਰਥੀਆਂ ਤੇ ਸਿੱਖ ਲੀਡਰ ਨੇ ਜਤਾਈ ਚਿੰਤਾ। ਜੀ ਬਿਲਕੁਲ, ਇਹ ਚਿੰਤਾ ਜਿਹੜੀ ਵਾਜਬ ਵੀ ਹੈ ਰਾਜਕਰਨਵੀਰ ਸਿੰਘ ਜੀ, ਵਾਜਬ ਇਉਂ ਆ ਕਿ ਦੇਖੋ ਊੜਾ ਤੇ ਜੂੜਾ ਇਹ ਸੰਕਲਪ ਦਿੱਤਾ ਜਾਂਦਾ ਹੈ ਨਾ, ਊੜਾ ਤੇ ਜੂੜਾ ਇਹ ਉਹ ਸਿੱਖੀ ਦੇ ਵਿੱਚ ਇਸ ਸੰਕਲਪ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ ਕਿ ਸਾਡਾ ਊੜਾ ਤੇ ਸਾਡਾ ਜੂੜਾ ਹਮੇਸ਼ਾ ਕਾਇਮ ਰਹੇ। ਤਾਂ ਇਸੇ ਹੀ ਸੰਦਰਭ ਦੇ ਵਿੱਚ ਜਿਹੜੇ ਵੀਰ ਦਵਿੰਦਰ ਸਿੰਘ ਨੇ ਉਹ ਗਾਏ ਬਗਾਏ ਸਿੱਖ ਕੌਮ ਜਾਂ ਜਿਹੜੀ ਸਿੱਖ ਰਾਜਨੀਤੀ ਆ ਉਹਦੇ ਤੇ ਟੀਕਾ ਟਿੱਪਣੀ ਕਰਦੇ ਰਹਿੰਦੇ ਆ। ਲੇਖਕ ਅੱਛੇ ਆ, ਤੁਹਾਨੂੰ ਪਤਾ ਹੀ ਹੈ, ਉਹਨਾਂ ਦੇ ਆਰਟੀਕਲ ਹਮੇਸ਼ਾ ਪੜ੍ਹੇ ਜਾਂਦੇ, ਖਾਸ ਤੌਰ ਤੇ NRI ਮੀਡੀਆ ਦੇ ਵਿੱਚ। ਤਾਂ ਇਹਨਾਂ ਨੇ ਸਵਾਲ ਚੁੱਕੇ ਨੇ ਕਿ ਪੰਜਾਬੀ ਵਿਸ਼ੇ ਚੋਂ ਫੇਲ ਹੋਣਾ ਡੂੰਘੀ ਚਿੰਤਾ ਦਾ ਵਿਸ਼ਾ ਹੈ ਸਾਡੇ ਵਿਦਿਆਰਥੀਆਂ ਵਾਸਤੇ। ਸਾਡੇ ਵਿਦਿਆਰਥੀਆਂ ਵਾਸਤੇ ਇਹਨਾਂ ਦਾ ਮਤਲਬ ਕਿ ਜਿਹੜੇ ਇਹ ਪੰਜਾਬੀ ਵਿਸ਼ੇ ਚੋਂ ਹਜ਼ਾਰਾਂ ਸਟੂਡੈਂਟ ਫੇਲ ਹੋ ਜਾਂਦੇ ਆ, ਤਾਂ ਉਹ ਕਹਿ ਰਹੇ ਆ ਕਿ ਇਹ ਚਿੰਤਾ ਦਾ ਵਿਸ਼ਾ ਸਿੱਖ ਕੌਮ ਵਾਸਤੇ ਵੀ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਹਮੇਸ਼ਾ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਅੰਕੜਾ ਨਿਕਲੇਗਾ ਉਹਦੇ 'ਚ ਸਿੱਖਾਂ ਦੇ ਬੱਚਿਆਂ ਦੀ ਗਿਣਤੀ ਹੋਏਗੀ, ਤਦ ਹੀ ਉਹ ਸਵਾਲ ਚੁੱਕ ਰਹੇ ਨੇ। ਤਾਂ ਮਸਲਾ ਕੀ ਸੀ ਮੈਂ ਥੋੜਾ ਜਿਹਾ ਸਮਝਾ ਦਿੰਦਾ। ਵੈਸੇ ਤੇ ਖਬਰਾਂ ਜਿਹੜੀਆਂ ਉਹ ਬਹੁਤ ਚੱਲੀਆਂ ਨੇ ਇਸ ਵਿਸ਼ੇ। ਪੰਜਾਬੀ ਤੁਹਾਨੂੰ ਪਤਾ ਆਪਣਾ ਲਾਜ਼ਮੀ ਵਿਸ਼ਾ ਹੁੰਦਾ ਹੈ, ਰਾਜ ਭਾਸ਼ਾ ਸਾਡੀ ਮਾਂ ਬੋਲੀ ਹੈ, ਇਹ ਲਾਜ਼ਮੀ ਵਿਸ਼ਾ ਵੀ ਹੈ ਤੇ ਰਾਜ ਭਾਸ਼ਾ ਵੀ ਹੈ ਸਾਡੀ। ਤਾਂ ਹੋਇਆ ਕੀ ਹੈ ਕਿ ਇਸ ਵਾਰੀ ਜਿਹੜੇ +2 ਦੇ ਨਤੀਜੇ ਆਏ, 10+2 ਦੇ ਨਤੀਜੇ ਯਾਨੀ 12ਵੀਂ ਕਲਾਸ ਦੇ ਜਿਹੜੇ ਨਤੀਜੇ ਆਏ ਆ, ਤਾਂ ਇਹਦੇ ਵਿੱਚ ਹੋਇਆ ਕੀ ਹੈ ਕਿ 4510 ਸਟੂਡੈਂਟ ਸਾਡੇ ਜਿਹੜੇ ਆ ਉਹ ਫੇਲ ਹੋ ਜਾਂਦੇ ਆ। 4510 ਵੈਸੇ ਤੇ ਅੰਕੜਾ ਜਿਹੜਾ ਉਹ ਇੱਕ ਵਾਰੀ ਮੇਰੇ ਖਿਆਲ ਦੇ ਨਾਲ 2018 ਚ ਆਇਆ ਸੀਗਾ, ਤਾਂ ਉਦੋਂ ਬਹੁਤ ਜ਼ਿਆਦਾ ਪੰਜਾਬੀ ਚ ਫੇਲ ਹੋ ਗਏ ਸਨ ਸਟੂਡੈਂਟ। ਮੈਨੂੰ ਯਾਦ ਨਹੀਂ ਐਗਜ਼ੈਕਟ ਕਿੰਨਾ ਅੰਕੜਾ, ਪਰ ਇਹਦੇ ਮੁਕਾਬਲੇ ਤਾਂ ਖਾਸਾ ਸੀ। ਤਾਂ ਉਦੋਂ ਬਹੁਤ ਜ਼ਿਆਦਾ ਸਵਾਲ ਉੱਠੇ ਸਨ, ਪਰ ਇਹ ਗਿਣਤੀ ਵੀ ਥੋੜੀ ਨਹੀਂ ਹੈ। ਚਲੋ ਇਹਦੇ ਚ ਇੱਕ ਚੀਜ਼ ਆਪਾਂ ਹੋਰ ਵੀ ਐਡ ਆਨ ਕਰ ਲੈਂਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ,
ਕਿ ਵਿਦਿਆਰਥੀ ਜਾਂ ਸਾਡੇ ਜਿਹੜੇ ਪੰਜਾਬੀ ਆ ਉਹ ਦਵਾ ਦਾ ਪੰਜਾਬ ਛੱਡ ਕੇ ਜਾ ਰਹੇ ਆ, ਤਾਂ ਨੌਨ ਪੰਜਾਬੀ ਆ ਕੇ ਉਹਨਾਂ ਦੀ ਤੁਹਾਨੂੰ ਪਤਾ ਹੀ ਸੈਟਲਮੈਂਟ ਇੱਥੇ ਹੋ ਰਹੀ ਹੈ। ਚਲੋ ਇਹ ਦੁਨੀਆ ਦਾ ਇੱਕ ਕਹਿ ਲਓ ਕਿ ਇਸ ਟਾਈਮ ਦਾ ਚੱਲ ਰਿਹਾ ਵਰਤਾਰਾ ਹੈ। ਕੋਈ ਆਪਣਾ ਦੇਸ਼ ਛੱਡ ਕੇ ਜਾਈ ਜਾਂਦਾ, ਕੋਈ ਪਾਸਿਓਂ ਆਪਣਾ ਸਟੇਟ ਛੱਡ ਕੇ ਆਈ ਜਾਂਦਾ ਹੈ। ਤਾਂ ਨੌਨ ਪੰਜਾਬੀ ਸਟੂਡੈਂਟ ਵੀ ਕੁਝ ਹੋ ਸਕਦੇ ਜਿਹੜੇ ਬਾਹਰੋਂ ਆ ਕੇ ਵਸੇ, ਮਤਲਬ ਕਿ ਜਿਹੜੇ ਪ੍ਰਵਾਸੀ ਮਜ਼ਦੂਰਾਂ ਵਗੈਰਾ ਦੇ, ਹੋ ਸਕਦਾ ਹੈ ਮੇਰਾ ਮੰਨਣਾ ਉਹਦੇ ਚ, ਪਰ ਉਹ ਗਿਣਤੀ ਥੋੜੀ ਹੋਏਗੀ ਨਾ, ਜ਼ਾਰਾ ਜੀ ਗੱਲ ਹੈ, ਜ਼ਿਆਦਾ ਗਿਣਤੀ ਸਾਡੀ ਹੋਏਗੀ। ਤਾਂ ਚਿੰਤਾ ਦਾ ਵਿਸ਼ਾ ਹੈ, ਮੈਂ ਇਸ ਨੂੰ ਚਿੰਤਾ ਦਾ ਵਿਸ਼ਾ ਮੰਨਦਾ, ਕਿਉਂਕਿ ਜੇ ਤੁਸੀਂ ਦੂਜੇ ਪਾਸੇ ਇਲੈਕਟਿਵ ਪੰਜਾਬੀ ਨੂੰ ਵੀ ਵੇਖੋਗੇ, +2 ਦੇ ਵਿੱਚ ਇੱਕ ਚੋਣਵੀਂ ਪੰਜਾਬੀ ਹੁੰਦੀ ਹੈ ਜਿਹਨੂੰ ਆਪਾਂ ਸਾਹਿਤਕ ਪੰਜਾਬੀ ਕਹਿ ਲਈਏ, ਤਾਂ ਉਹਦੇ ਵਿੱਚੋਂ ਵੀ ਸਾਡੇ 1424 ਬੱਚੇ ਫੇਲ ਹੋ ਜਾਂਦੇ। ਮਾਤਰ ਕਹਿ ਲਓ ਕਿ 63,000 ਬੈਠੇ ਸਨ, 63,000 ਨੇ ਸਬਜੈਕਟ ਰੱਖਿਆ ਚੋਣਵੀਂ ਪੰਜਾਬੀ ਦਾ, ਇਲੈਕਟਿਵ ਪੰਜਾਬੀ ਦਾ, ਉਹਦੇ ਵਿੱਚੋਂ ਵੀ 1,500 ਫੇਲ ਹੋ ਗਿਆ। 1,500 ਇਹਦਾ ਮਤਲਬ ਕੀ ਹੈ ਕਿ ਸਾਡੇ ਬੱਚਿਆਂ ਦਾ ਪੰਜਾਬੀ ਬੇਸ ਨਹੀਂ ਬਣ ਰਿਹਾ ਚੰਗੀ ਤਰ੍ਹਾਂ। ਇਹ ਬੜੀ ਵੱਡੀ ਦਿੱਕਤ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਹਰੇਕ ਮੰਚ ਤੋਂ ਕਿ ਸਾਨੂੰ ਦੇਖਣਾ ਪਏਗਾ 2.5 ਸਾਲ ਦੀ ਉਮਰ 'ਚ ਅਸੀਂ ਬੱਚਾ ਆਪਦੇ ਮਾਂ ਨਾਲੋਂ ਤੋੜ ਕੇ, ਜਿਹੜੀ ਕਿ ਸਭ ਤੋਂ ਵੱਡੀ ਟੀਚਰ ਸਾਬਤ ਹੋ ਸਕਦੀ ਹੈ ਮਾਂ ਬੋਲੀ ਦੀ, ਅਸੀਂ ਉਹਨੂੰ ਪਲੇਵੈਲ 'ਚ ਸੁੱਟ ਦਿੰਨੇ ਆ ਤੇ ਜਾਂ ਫਿਰ ਉਹਨੂੰ ਆਂਗਣਵਾੜੀ 'ਚ ਪਾ ਦਿੰਨੇ ਆ। ਇਹ ਚੀਜ਼ ਸਾਨੂੰ ਸੋਚਣੀ ਪਏਗੀ, ਦੁਬਾਰਾ ਵਿਚਾਰਨੀ ਪਏਗੀ ਸਾਨੂੰ। ਫਿਰ ਇਹ ਆ ਕਿ ਉਹ ਜਿਹੜੇ ਮਾਸਟਰ ਸੀਗੇ ਸਾਡੇ, ਜਿਹੜੇ ਪੁਰਾਣੇ ਸਮੇਂ ਦੇ ਵਿੱਚ ਮਾਸਟਰ ਸੀਗੇ ਸਾਡੇ ਸਰਕਾਰੀ ਸਕੂਲਾਂ 'ਚ, ਜਿਹੜੇ ਕਿ ਪੰਜਾਬੀ ਦੇ ਲਾਜਵਾਬ ਬੁਲਾਰੇ ਹੀ ਨਹੀਂ ਸਨ, ਬਲਕਿ ਉਹਨਾਂ ਦੀ ਸਾਹਿਤਕ ਡੂੰਘਾਈ ਬਹੁਤ ਸੀ, ਤਾਂ ਸਾਨੂੰ ਟੀਚਰ ਵੀ ਵੈਸੇ ਤਿਆਰ ਕਰਨੇ ਪੈਣਗੇ। ਮਾਫ ਕਰਨਾ, ਅੱਜ ਦੇ ਦੌਰ ਦੇ ਵਿੱਚ ਤੇ ਪੰਜਾਬੀ ਨੂੰ ਤਵੱਜੋ ਹੀ ਨਹੀਂ ਦਿੱਤੀ ਜਾ ਰਹੀ। ਇਹ ਵੀ ਇੱਕ ਪੱਖ ਹੈ ਸਕੂਲਾਂ ਦਾ ਕਿ ਪਹਿਲੀ ਘੰਟੀ ਜਿਹੜੀ ਆ, ਜ਼ਿਆਦਾਤਰ ਜੇ ਤੁਸੀਂ ਦੇਖੋਗੇ ਸਕੂਲਾਂ 'ਚ ਪਹਿਲੀ ਘੰਟੀ ਉਹ ਜਿਹੜੀ ਆ ਉਹ ਅੰਗਰੇਜ਼ੀ ਦੀ ਹੁੰਦੀ ਆ, ਦੂਜੀ ਗਣਿਤ ਦੀ ਹੁੰਦੀ ਆ, ਤੀਜੀ ਵਿਗਿਆਨ ਦੀ ਹੁੰਦੀ ਆ। ਜਿਹੜੀ ਸਾਡੀ ਪੰਜਾਬੀ ਰਾਜ ਭਾਸ਼ਾ ਹੈ, ਜਿਹੜੀ ਪੰਜਾਬੀ ਸਾਡੀ ਲਾਜ਼ਮੀ ਆ, ਉਹਦੀ ਘੰਟੀ ਅੱਧੀ ਛੁੱਟੀ ਤੋਂ ਬਾਅਦ ਹੁੰਦੀ ਆ, ਪੀਰੀਅਡ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਬੱਚਾ ਉਦੋਂ ਤੱਕ ਤੇ ਉਹ ਹੀ ਮੈਂਟਲੀ ਥੱਕ ਜਾਂਦਾ ਹੈ। ਤਾਂ ਮੇਰਾ ਮੰਨਣਾ ਹੈ ਪਹਿਲੀ ਘੰਟੀ ਪੰਜਾਬੀ ਦੀ ਹੋਣੀ ਚਾਹੀਦੀ ਹੈ ਸਕੂਲ 'ਚ, ਪਹਿਲੀ ਬੈਲ ਜਿਹੜੀ ਆ ਉਹ ਜੋੜਿਆ ਜਾਣਾ ਚਾਹੀਦਾ ਜਜ਼ਬਾਤਾਂ ਦੇ ਨਾਲ ਕਿ ਹਾਂ ਪੰਜਾਬੀ ਕੀ ਹੈ ਯਾਰ, ਸਮਝਾਇਆ ਜਾਣਾ ਚਾਹੀਦਾ ਕਿ ਤੁਸੀਂ ਕਿਹਨਾਂ ਦੇ ਵਾਰਿਸ ਹੋ, ਤੁਹਾਡੇ ਹੀਰੋ ਕੌਣ ਨੇ ਅਸਲ ਦੇ ਵਿੱਚ। ਉਹ ਜਿਹੜੇ 40 ਮਿੰਟ ਆ ਪੂਰੀ ਐਨਰਜੀ ਭਰ ਕੇ, ਤਾਂ ਕਿ ਦੂਜੇ ਵਿਸ਼ਿਆਂ ਦੇ ਵਿੱਚ ਵੀ ਬੱਚੇ ਪੂਰੇ ਐਨਰਜੀ ਦੇ ਨਾਲ ਲਵਰੇਜ ਹੋ ਕੇ ਜਾਣ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ, ਘਰ ਤੋਂ ਵੀ ਸ਼ੁਰੂਆਤ ਹੋਣੀ ਚਾਹੀਦੀ ਆ ਬੱਚਿਆਂ ਦੇ ਬੇਸ ਵਾਸਤੇ। ਟੀਚਰਾਂ ਤੇ ਵੀ ਸਾਨੂੰ ਹੋਰ ਵਰਕ ਕਰਨ ਦੀ ਲੋੜ। ਮੈਂ ਕਿਸੇ ਦੀ ਕਾਬਲੀਅਤ ਤੇ ਸਵਾਲ ਨਹੀਂ ਚੁੱਕ ਰਿਹਾ, ਮੈਂ ਸਿਰਫ ਇੱਕ ਵਿਸ਼ੇ ਮੁਹਾਰਤ ਦੀ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਪੁਰਾਣੇ ਟੀਚਰ ਸਨ, ਬਹੁਤ ਮੈਂ ਹਮੇਸ਼ਾ ਪੰਜਾਬੀ ਨਾਲ ਹੀ ਪਿਆਰ ਕਰਨ ਵਾਲਾ ਰਿਹਾ। ਮੇਰੀ ਵੀ ਇਲੈਕਟਿਵ ਪੰਜਾਬੀ ਸੀਗੀ +2 ਦੇ ਵਿੱਚ, ਮਤਲਬ ਕਿ ਕਈਆਂ ਚੀਜ਼ਾਂ ਦਾ ਸਾਨੂੰ ਨਹੀਂ ਸੀ ਪਤਾ ਲੱਗਦਾ ਹੁੰਦਾ, ਤਾਂ ਬੜਾ ਸਿੰਪਲੀਫਾਈ ਕਰਕੇ ਉਸ ਚੀਜ਼ ਨੂੰ ਸਮਝਾ ਦਿੰਦੇ ਹੁੰਦੇ ਸਨ ਬਹੁਤ ਆਸਾਨੀ ਦੇ ਨਾਲ। ਕਈ ਵਾਰ ਸ਼ਬਦ ਅਰਥਾਂ ਦਾ ਜੋ ਕਿਤੇ ਝਮੇਲਾ ਪੈ ਜਾਣਾ, ਕਿਤੇ ਰੌਲਾ ਪੈ ਜਾਣਾ, ਤਾਂ ਬਹੁਤ ਆਸਾਨੀ ਦੇ ਨਾਲ, ਬੜੀ ਸਾਦਗੀ ਦੇ ਨਾਲ ਸਮਝਾ ਦਿੰਦੇ ਸਨ। ਤਾਂ ਸਾਨੂੰ ਇਸ ਤਰ੍ਹਾਂ ਦੇ ਟੀਚਰ ਵੀ ਤਿਆਰ ਕਰਨੇ ਪੈਣਗੇ। ਬਹੁਤ ਅਫਸੋਸਨਾਕ ਗੱਲ ਹੈ ਜੀ ਇਹ, ਜਿਹੜੀ ਇਸ ਵੇਲੇ ਕਹਿ ਲਓ ਕਿ ਚਰਚਾ ਦਾ ਵਿਸ਼ਾ ਬਣੀ ਪਈ ਹੈ। ਜੀ ਬਿਲਕੁਲ। ਮਿੰਟੂ ਜੀ, ਅਗਲੇ ਗੱਲ ਕਰੀਏ ਮੱਤੇ ਵਾਲਾ ਪ੍ਰੋਜੈਕਟ ਦਾ ਹੋਣ ਲੱਗਾ ਵਿਰੋਧ। ਅੱਜ ਤੋਂ ਕੁਛ ਮਿਲਾ ਦਾ ਵਰੇ ਪਹਿਲਾਂ ਵੀ ਇਸੇ ਦਾ ਹੀ ਜਿਹੜਾ ਆ ਆਵਾਜ਼ ਉੱਠੀ ਸੀਗੀ ਜੰਗਲ ਨੂੰ ਲੈ ਕੇ। ਹਾਂਜੀ, ਉਦੋਂ ਜੰਗਲ ਕੱਟਣ ਨੂੰ ਲੈ ਕੇ ਆਵਾਜ਼ ਉੱਠੀ ਸੀ। ਫਿਰ ਇਹ ਨਾ ਮਤਲਬ ਕਿ ਜਿੱਥੇ ਸਤਲੁਜ ਦੇ ਕੰਢੇ ਤੇ ਆ, ਇਹਨੂੰ ਲੁਧਿਆਣੇ ਦਾ ਫੇਫੜਾ ਕਿਹਾ ਜਾਂਦਾ ਹੈ। ਜਿਵੇਂ ਬੜੇ ਵੱਡੇ ਸਿਟੀ ਹੁੰਦੇ ਆ ਤੇ ਆਪਾਂ ਦੇਖਦੇ ਨਾ ਕਿ ਉਹਨਾਂ ਦੇ ਨੇੜੇ ਤੇੜੇ ਜਿਹੜੇ ਛੋਟੇ ਮੋਟੇ ਫੋਰੈਸਟ ਹੁੰਦੇ ਆ, ਜੰਗਲ ਹੁੰਦੇ, ਤਾਂ ਆਪਾਂ ਕਹਿੰਦੇ ਨੇ ਫਲਾਣੀ ਸਿਟੀ ਦਾ ਇਹ ਫੇਫੜਾ ਵਾ। ਉਸ ਤਰ੍ਹਾਂ ਲੁਧਿਆਣਾ, ਕਿਉਂਕਿ ਤੁਹਾਨੂੰ ਪਤਾ ਕਮਰਸ਼ਲੀ ਬੜਾ ਬਿਜ਼ੀ ਸ਼ਹਿਰ ਆ, ਵਪਾਰਕ ਤੌਰ ਤੇ ਜੇ ਦੇਖੀਏ ਤੇ ਬਹੁਤ ਹੀ ਜ਼ਿਆਦਾ ਉਦਯੋਗ ਪੱਖੋਂ ਤਰੱਕੀ ਕੀਤੀ ਹੈ। ਜਿੱਥੇ ਉਦਯੋਗ ਹੋਏਗਾ ਉੱਥੇ ਤੁਹਾਨੂੰ ਪਤਾ ਵਾਤਾਵਰਨ ਵਾਸਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਤਾਂ ਹੁਣ ਮੱਤੇਵਾੜਾ ਦਾ ਜਿਹੜਾ ਰੌਲਾ ਚੱਲ ਰਿਹਾ, ਪਹਿਲਾਂ ਤਾਂ ਸੀਗਾ ਕਿ ਜੰਗਲ ਵੱਢਿਆ ਜਾਵੇ, ਫਿਰ ਇਹਨਾਂ ਨੇ ਕਿਹਾ ਕਿ ਸਾਈਡ ਤੇ ਲਾ ਦਿਓ, ਉੱਥੋਂ ਥੋੜੀ ਦੂਰ ਹੈ ਸਤਲੁਜ ਦੇ ਕਿਨਾਰੇ ਤੇ। ਤਾਂ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ, ਜੋ ਵਿਰੋਧ ਕਰ ਰਹੇ ਆ, ਕਿ ਦੇਖੋ ਗੱਲ ਤਾਂ ਉੱਥੇ ਹੀ ਰਹਿ ਗਈ। ਜਿਹੜਾ ਇਸ ਤਰ੍ਹਾਂ ਦਾ ਹੁਣ ਦੇਖੋ, ਇਹ ਜਿਹੜੇ ਵੈਸੇ ਤੇ ਟੈਕਸਟਾਈਲ ਦਾ ਆਪਾਂ ਨੂੰ ਪਤਾ ਹੀ ਹੈ, ਟੈਕਸਟਾਈਲ ਡਾਈਂਗ ਵਗੈਰਾ ਹੁੰਦੀ ਆ, ਤਾਂ ਉਹਦੇ ਵਿੱਚੋਂ ਕੈਮੀਕਲ ਜਿਹੜੇ ਆ ਉਹ ਰਿਸਦੇ ਹੀ ਨੇ, ਕੈਮੀਕਲ ਨਿਕਲਦੇ ਹੀ ਨੇ, ਉਹਨਾਂ ਦੀ ਨਿਕਾਸੀ ਹੁੰਦੀ ਹੈ। ਉਹ ਜਾਂ ਤਾਂ ਜੰਗਲ 'ਚ ਪਾਊਗੇ ਤੇ ਜਾਂ ਫਿਰ ਦਰਿਆ 'ਚ ਪਾਊਗੇ, ਚਾਹੇ ਉਹ ਰੁੱਖ ਨੂੰ ਪੈ ਜਾਣ, ਚਾਹੇ ਉਹ ਪਾਣੀ ਨੂੰ ਪੈ ਜਾਣ, ਮਸਲਾ ਤੇ ਉਹੀ ਹੈ।
ਜੀ ਮਸਲਾ ਤੇ ਪੋਲਿਊਸ਼ਨ ਦਾ ਹੈ ਨਾ। ਸੋ ਭਗਵੰਤ ਸਿੰਘ ਮਾਨ ਹੋਰੀ ਜਿਹੜੇ ਸੀਐਮ ਨੇ, ਉਹਨਾਂ ਨੇ ਤੇ ਕਿਹਾ ਕਿ ਮੇਰੇ ਤੇ ਯਕੀਨ ਰੱਖੋ, ਮੈਂ ਜੋ ਇਦਾਂ ਦਾ ਪੋਲਿਊਟ ਰਸਾਇਣ ਹੋਏਗਾ ਨਹੀਂ ਪੈਣ ਦੇਵਾਂਗਾ। ਪਰ ਗੱਲ ਤੇ ਇਹ ਹੈ ਕਿ ਉਸ ਟਾਈਮ ਤੇ ਤੁਸੀਂ ਵਿਰੋਧ ਕਰ ਰਹੇ ਸੀਗੇ ਜਦੋਂ ਆਪੋਜੀਸ਼ਨ 'ਚ ਸੀ, ਵੀ ਇਹ ਤੇ ਫਲਾਣੇ ਫਾਰਮ ਹਾਊਸ 'ਚ ਰਹਿੰਦੇ ਆ ਤੇ ਫਲਾਣੇ ਫਾਰਮ ਹਾਊਸ 'ਚ ਰਹਿੰਦੇ ਆ, ਰਹਿਣਾ ਤਾਂ ਪੰਜਾਬੀਆਂ ਨੇ, ਪੰਜਾਬ ਵਾਸਤੇ ਜੰਗਲ ਛੱਡ ਹੀ ਨਹੀਂ ਰਹੇ। ਤਾਂ ਬਿਲਕੁਲ ਗੱਲ ਤੇ ਸਹੀ ਸੀਗੀ, ਪਰ ਅੱਜ ਉਹ ਸੱਤਾਧਾਰੀ ਹੋ ਗਏ। ਦੇਖੋ ਮੈਨੂੰ ਸਮਝ ਨਹੀਂ ਆ ਰਹੀ, ਮੈਂ ਹੈਰਾਨ ਆ ਕਿ ਠੀਕ ਆ ਲੁਧਿਆਣਾ ਜੇ ਆਪਾਂ ਦੇਖੀਏ ਵਪਾਰਕ ਪੱਖ ਤੋਂ ਬਹੁਤ ਹੈ, ਭੂਗੋਲਿਕ ਤੌਰ ਤੇ ਵੀ ਜੇ ਦੇਖੋਗੇ ਤਾਂ ਬਹੁਤ ਅਹਿਮ ਹੈ, ਵਪਾਰਕ ਪੱਖ ਤੋਂ ਤੇ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਉੱਥੋਂ ਲੁਧਿਆਣੇ ਤੋਂ ਵਾਇਆ ਰਾਜਪੁਰਾ ਦਿੱਲੀ ਸਿੱਧਾ ਨਿਕਲ ਜਾਂਦਾ ਬੰਦਾ। ਪਰ ਮੇਰਾ ਮੰਨਣਾ ਹੈ ਜੇ ਮੰਨ ਲਓ ਆਪਾਂ ਇਸ ਤਰ੍ਹਾਂ ਕਰਨਾ ਹੋਵੇ ਕਿ ਜੇ ਕੋਈ ਏਰੀਆ ਮਿਲੇ ਜਿਹਦੇ ਵਿੱਚ ਕੋਈ 50 ਕਿਲੋਮੀਟਰ ਦਾ ਮੰਨ ਲਓ ਦਿੱਲੀ ਨਾਲੋਂ ਕੋਈ ਫਰਕ ਪੈ ਜਾਵੇ, ਉਨੀ ਰਹਿਤ ਦੇ ਦਿਓ ਵਪਾਰੀ ਨੂੰ, ਆਫਰ ਦਿਓ ਕਿ ਉਹਨੂੰ 50 ਕਿਲੋਮੀਟਰ ਆਸਾਨ ਲੱਗੇ। ਕਨੈਕਟੀਵਿਟੀ ਤੇ ਪੰਜਾਬ ਦੀ ਓਵਰਆਲ ਹੈਗੀ ਆ ਨਾ, ਚਾਹੇ ਕਿਤੇ ਵੀ ਚਲੇ ਜਾਓ, ਸਾਡੀ ਰੇਲ ਦੀ ਤੇ ਸੜਕੀ ਕਨੈਕਟੀਵਿਟੀ ਤੁਹਾਨੂੰ ਮਿਲ ਜਾਣੀ ਆ। ਤਾਂ ਤੁਸੀਂ ਇੱਧਰ ਕਿਉਂ ਨਹੀਂ ਜੇ ਕਰਦੇ ਡਿਵੈਲਪਮੈਂਟ? ਆ ਜਿਹੜਾ ਅਬੋਰ ਏਰੀਆ ਵਾਧੂ ਜ਼ਮੀਨ ਪਈ, ਸਸਤੀ ਜ਼ਮੀਨ ਪਈ ਆ, ਇੱਥੇ ਇਹਨਾਂ ਦੇ ਬਾਗ ਸੁੱਕ ਰਹੇ ਆ, ਇਹਨਾਂ ਦੇ ਟਿੱਬੇ ਪਏ ਆ, ਨਰਮੇ ਇਹਨਾਂ ਦੇ ਵਿਚਾਰਿਆਂ ਦੇ ਨਹੀਂ ਹੁੰਦੇ। ਡਾਈਵਰਸਿਫਿਕੇਸ਼ਨ ਤੁਸੀਂ ਜਿਹੜਾ ਰਾਗ ਲਾਪਦੇ ਹੋ, ਉਹ ਪਾਣੀ ਨਹੀਂ ਪਹੁੰਚਦਾ ਕਿਉਂਕਿ ਹੇਠਲਾ ਪਾਣੀ ਇਹਨਾਂ ਦਾ ਕੌੜਾ। ਸੋ ਇੰਡਸਟਰੀ ਕੋਈ ਇੱਥੇ ਲਿਓ, ਨਾ ਕੋਈ ਨੁਕਸਾਨ, ਨਾ ਕੋਈ ਲੈਣਾ, ਨਾ ਕੋਈ ਦੇਣਾ, ਇੱਥੇ ਤਾਂ ਕੋਈ ਦਰਿਆ ਨਹੀਂ ਹੈਗਾ। ਸੋ ਸਾਨੂੰ ਕੋਈ, ਮੇਰਾ ਇੱਕ ਮਿਸਾਲ ਦੇ ਤੌਰ ਤੇ ਇਸ ਸ਼ਹਿਰ ਦਾ ਸੁਝਾਅ ਦੇਣ ਦਾ ਮਤਲਬ ਇਹ ਆ ਕਿ ਸਾਨੂੰ ਇਹੋ ਜਿਹੀਆਂ ਜਗ੍ਹਾ ਜਿਹੜੀਆਂ ਉਹ ਲੋਕੇਟ ਕਰਨੀਆਂ ਚਾਹੀਦੀਆਂ ਕਿ ਅਸੀਂ ਉਹਨਾਂ ਨੂੰ ਇੰਡਸਟਰੀਅਲ ਹੱਬ ਵਜੋਂ ਅੱਗੇ ਡਿਵੈਲਪ ਕਰ ਸਕੀਏ। ਉਹਦੇ ਵਾਸਤੇ ਆਫਰ, ਸਸਤੀ ਲੈਂਡ ਦਿੱਤੀ ਜਾ ਸਕਦੀ ਹੈ, ਸਸਤੀ ਇਲੈਕਟ੍ਰਿਸਿਟੀ ਦਿੱਤੀ ਜਾ ਸਕਦੀ ਹੈ, ਸਸਤੀ ਮਤਲਬ ਕਿ ਆਪਾਂ ਹਰੇਕ ਚੀਜ਼ ਦੇ ਕੇ ਤਾਂ ਉੱਥੇ ਲਿਆ ਸਕਦੇ ਹਾਂ। ਵਪਾਰੀ ਕੋਈ ਵੱਡਾ ਕੰਮ ਨਹੀਂ ਹੁੰਦਾ, ਇਹ ਵਪਾਰੀ ਨੇ ਆਫਰਾਂ ਦੇਖਣੀਆਂ ਕਿ ਮੈਨੂੰ ਇੱਥੋਂ ਕਿਹੜੀ ਚੀਜ਼ ਦਾ ਫਾਇਦਾ ਹੁੰਦਾ, ਇੱਥੋਂ ਕਿਹੜੀ ਚੀਜ਼ ਦਾ ਫਾਇਦਾ ਹੁੰਦਾ ਹੈ। ਤਾਂ ਜ਼ਰੂਰੀ ਨਹੀਂ ਹੈ ਇੱਕ ਪਾਸੇ ਤੇ ਅਸੀਂ ਦਵਾਈ ਦਿੰਦੇ ਆ ਕਿ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਘੱਟੋ ਘੱਟ 33% ਫੋਰੈਸਟ ਚਾਹੀਦਾ, ਜਿਹੜਾ ਸਾਡਾ ਘਟ ਕੇ ਸਾਰਾ ਰਹਿ ਗਿਆ 6%। ਔਰ ਕਮਾਲ ਦੀ ਗੱਲ ਆ 47 ਤੋਂ ਪਹਿਲਾਂ 40% ਫੋਰੈਸਟ ਸੀਗਾ ਪੰਜਾਬ ਦੀ ਧਰਤੀ ਤੇ। ਅਸੀਂ ਕਿੱਦਾਂ ਉਜੜੇ ਆ, ਇਹ ਸਾਰੇ ਆંકੜੇ ਦੱਸਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਠੀਕ ਆ, ਮੈਂ ਇਸ ਹੱਕ ਦੇ ਵਿੱਚ ਹਾਂ ਕਿ ਉਦਯੋਗ ਨਹੀਂ ਰੁਕਣੇ ਚਾਹੀਦੇ, ਇਹ ਤਰੱਕੀ ਨਹੀਂ ਰੁਕਣੀ ਚਾਹੀਦੀ, ਪਰ ਜਿੱਥੇ ਸਾਡਾ ਜੰਗਲ ਖੁਸ਼ਹਾਲ ਹੈ, ਜਿੱਥੇ ਸਾਡਾ ਪਾਣੀ ਵਧੀਆ ਹੈ, ਅਸੀਂ ਉਹਨੂੰ ਕਿਉਂ ਪਲੀਤ ਕਰ ਰਹੇ ਹਾਂ? ਸਾਨੂੰ ਦੂਜੀਆਂ ਜਗ੍ਹਾ ਲੱਭਣੀਆਂ ਚਾਹੀਦੀਆਂ। ਮੇਰਾ ਮਸਲਾ ਇਹ ਹੈ। ਵਿਰੋਧ ਤਾਂ ਹੁਣ ਹੋਏਗਾ ਕਿਉਂਕਿ ਪਹਿਲਾਂ ਇਹ ਖੁਦ ਵਿਰੋਧ ਦੇ ਵਿੱਚ ਸ਼ਾਮਲ ਰਹੇ ਨੇ। ਜੀ ਬਿਲਕੁਲ। ਅਗਲੀ ਮਿੰਟੋ ਜੀ ਗੱਲ ਕਰੀਏ, ਕੁੰਵਰ ਵਿਜੇ ਪ੍ਰਤਾਪ ਨੇ ਸਦਨ ਦੇ ਵਿੱਚ ਹੁਣ ਇੱਕ ਹੋਰ ਇਸ਼ਾਰਾ ਵੀ ਕਰਤਾ। ਹਾਂਜੀ, ਸਦਨ ਦੀ ਕਾਰਵਾਈ ਜਿਹੜੀ ਆ ਉਹ ਖਤਮ ਹੋ ਚੁੱਕੀ ਆ, ਬਜਟ ਇਜਲਾਸ ਓਵਰ ਹੋ ਗਿਆ, ਸਭ ਨੂੰ ਪਤਾ ਹੈ। ਪਰ ਕੁਝ ਚੀਜ਼ਾਂ ਹੈਗੀਆਂ ਨੇ, ਸਪੀਕਰ ਦੀ ਕਾਰਵਾਈ ਜਿੱਦਾਂ ਸਿਰਫ ਇੱਕ ਵਾਕਆਊਟ ਹੋਇਆ, ਮਤਲਬ ਕਿ ਸਾਰਾ ਕੁਝ ਜਿੱਦਾਂ ਕਹਿ ਲਈਏ ਕਿ ਸਦਨ ਦੇ ਵਿੱਚ ਠੀਕ ਨਹੀਂ ਆਪਾਂ ਕਹਿ ਸਕਦੇ ਕਿ ਸਾਰਾ ਐਵਰੀਥਿੰਗ ਇਜ਼ ਓਕੇ, ਬਟ ਫਿਰ ਵੀ ਸ਼ੁਰੂਆਤ ਹੋਈ, ਅੱਛੀ ਸ਼ੁਰੂਆਤ ਹੋਈ ਹੈ। ਪਰ ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਕੁਝ ਗੱਲਾਂ ਤੇ ਅਣਗੌਲਿਆ ਰਹਿ ਗਿਆ। ਅਸੀਂ ਬੀਤੇ ਰੋਜ਼ ਵੀ ਗੱਲ ਕੀਤੀ ਸੀਗੀ ਕਿ ਕਿਸ ਤਰ੍ਹਾਂ ਬੇਅਦਬੀ ਦੇ ਮਾਮਲੇ ਤੇ ਬੋਲਣ ਤੋਂ ਰੋਕਿਆ ਗਿਆ, ਟੋਕਿਆ ਗਿਆ। ਹਾਲਾਂਕਿ ਸਮਰਥਨ ਮਿਲਿਆ, ਕਾਂਗਰਸੀਆਂ ਦਾ ਸਮਰਥਨ ਵੀ ਮਿਲਿਆ ਕੁੰਵਰ ਵਿਜੇ ਪ੍ਰਤਾਪ ਨੂੰ। ਪਰ ਇੱਕ ਗੱਲ ਹੋਰ ਵੀ ਕੁੰਵਰ ਵਿਜੇ ਨੇ ਮੁੱਦੇ ਤੇ ਚੁੱਕੇ ਨੇ, ਖਾਸ ਤੌਰ ਤੇ ਅੰਮ੍ਰਿਤਸਰ ਦੇ, ਜਿੱਦਾਂ ਲਾਰੈਂਸ ਨੂੰ VIP ਟ੍ਰੀਟਮੈਂਟ ਦਿੱਤਾ ਗਿਆ। VIP ਟ੍ਰੀਟਮੈਂਟ ਦਾ ਭਾਵ ਇਹ ਆ ਕਿ ਜਦੋਂ ਉਹਨੂੰ ਅੰਮ੍ਰਿਤਸਰ ਖੜਿਆ ਗਿਆ ਤਾਂ ਉਹ ਜਿਹੜੇ ਪੁਲਿਸ ਮੁਲਾਜ਼ਮ ਸਨ ਉਹਨਾਂ ਦੀ ਵਰਦੀ ਤੇ ਇੱਕ ਬਕਾਇਦਾ ਚਿੱਟ ਲਾਈ ਗਈ ਕਿ ਔਨ VIP ਡਿਊਟੀ। ਉਹਦੇ ਤੇ ਸਵਾਲ ਖੜੇ ਕੀਤੇ ਔਰ ਪੁਲਿਸ ਨੂੰ ਸਪਸ਼ਟੀਕਰਨ ਦੇਣਾ ਪਿਆ। ਇਸ ਤੋਂ ਇਲਾਵਾ ਇੱਕ ਰੈਸਟ ਹਾਊਸ ਦਾ ਮਸਲਾ ਚੁੱਕਿਆ, ਜਿਹੜਾ ਕਿ ਪਿਛਲੀ ਸਰਕਾਰ ਦੇ ਇੱਕ ਉਪ ਮੁੱਖ ਮੰਤਰੀ ਦੇ ਆਪ ਦੇ ਨੇੜਲਿਆਂ ਨੂੰ ਦੇ ਦਿੱਤਾ ਗਿਆ ਕੌਡੀਆਂ ਦੇ ਭਾਅ। ਫਿਰ ਬੇਅਦਬੀ ਦਾ। ਪਰ ਇੱਕ ਮੁੱਦਾ ਹੋਰ ਚੱਕਿਆ ਕੁੰਵਰ ਵਿਜੇ ਪ੍ਰਤਾਪ ਨੇ, ਉਹ ਸੀਗਾ ਡਰੱਗ ਦਾ ਮੁੱਦਾ। ਹਾਲਾਂਕਿ ਡਰੱਗ ਦੇ ਮੁੱਦੇ ਤੇ ਇੰਨੀ ਗੱਲਬਾਤ ਐਤਕੀ ਨਹੀਂ ਹੋਈ ਬਜਟ ਇਜਲਾਸ ਦੇ ਵਿੱਚ। ਤਾਂ ਇਹਨੇ ਜਿਹੜੀ ਗੱਲ ਕਹੀ, ਇਹਨੇ ਕਿਹਾ ਕਿ ਜਿਹੜੀ ਇੱਕ ਖੇਪ ਫੜੀ ਗਈ ਸੀਗੀ 30 ਜਨਵਰੀ 2020 ਨੂੰ ਅੰਮ੍ਰਿਤਸਰ ਦੀ ਸੁਲਤਾਨਵਿੰਡ ਇਲਾਕੇ ਦੀ ਇੱਕ ਕੋਠੀ ਚੋਂ 197 ਕਿਲੋਗ੍ਰਾਮ ਹੈਰੋਇਨ ਸੀਗੀ ਉਹ। ਤੇ ਉਹ ਕਹਿੰਦੇ ਕਿ 200 ਕਿਲੋ ਤੋਂ ਜ਼ਿਆਦਾ ਸਿੰਥੈਟਿਕ ਕੈਮੀਕਲ ਇੱਥੇ ਬਰਾਮਦ ਕੀਤਾ ਗਿਆ ਸੀ। ਇੱਕ ਅਫਗਾਨੀ ਨਾਗਰਿਕ ਸਮੇਤ 6 ਨੂੰ ਗ੍ਰਿਫਤਾਰ ਕੀਤਾ ਸੀ। ਤੇ ਅਨਵਰ ਮਸੀਹ ਜਿਹੜਾ ਇਸ ਮਾਮਲੇ 'ਚ ਗ੍ਰਿਫਤਾਰ ਹੋਇਆ ਸੀ, ਉਹ ਈਸਾਈ ਭਾਈਚਾਰੇ ਦੇ ਕੋਟੇ ਦਾ ਨੇਤਾ ਸੀਗਾ ਤੇ 1997 ਦੇ ਵਿੱਚ
ਉਹ ਅਸਾਈ ਨੇਤਾ ਵਜੋਂ ਉਭਰਿਆ ਸੀਗਾ ਤੇ ਬਾਅਦ ਦੇ ਵਿੱਚ ਬਾਦਲ ਸਾਹਿਬ ਨੇ ਉਹਨਾਂ ਨੂੰ ਸਿਲੈਕਸ਼ਨ ਬੋਰਡ ਦਾ ਮੈਂਬਰ ਵੀ ਲਾਇਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਹ ਸਾਰੀਆਂ ਗੱਲਾਂ ਕਰ ਰਹੇ ਸਨ ਕੁੰਵਰ ਵਿਜੇ ਕਿ ਅਸਲ ਦੇ ਵਿੱਚ ਇਹ ਜਿਹੜੀ ਖੇਪ ਹੈ, ਕਿਉਂਕਿ ਕੋਠੀ ਅਨਵਰ ਮਸੀਹ ਦੀ ਸੀਗੀ, ਪਰ ਉਹ ਕਹਿੰਦੇ ਕਿ ਜਿਹੜੀ ਇਹ ਡਰੱਗ ਦੀ ਖੇਪ ਸੀਗੀ ਇਹ ਅਸਲ ਦੇ ਵਿੱਚ ਅਕਾਲੀ ਦਲ ਦੇ ਇੱਕ ਵੱਡੇ ਨੇਤਾ ਦੀ ਸੀ। ਮਤਲਬ ਕਿ ਕੁੰਵਰ ਵਿਜੇ ਪ੍ਰਤਾਪ ਇਸ਼ਾਰਾ ਕੀ ਕਰ ਰਹੇ ਨੇ, अगर तुम इशारों को समझो तो इतने राज को राज रहने की बात नहीं है, इतने कि राज खुलने की गल। तो वो कह रहे ने कि असल दे विच जिहड़ा दोषी सीगा, मेन कल्प्रिट सीगा, वो बाहर रह गया, अनवर मसीह जिहड़ा वो पकड़िया गया। इन्हां दे कहण दा मतलब क्योंकि ओदी कोठी सीगी, वो पता नहीं है कि नहीं है, तो चलो हुण जांच दा विषय है। पर ये गल जिहड़ी है मेरे ख्याल दे नाल किते ना किते याद है मैनूं कि हरपाल सिंह चीमा ਜਦੋਂ ਇਹ ਵਿਰੋਧੀ ਧਿਰ ਦੇ ਆਗੂ ਸੀ ਤਾਂ ਉਹਨਾਂ ਨੇ ਵੀ ਕਿਹਾ ਸੀਗਾ ਕਿ ਅਸੀਂ ਇਹ ਸਾਰੀ ਇਨਵੈਸਟੀਗੇਸ਼ਨ ਕਰਾਵਾਂਗੇ ਸਰਕਾਰ ਆਉਣ ਤੇ। ਤਾਂ ਮੇਰੇ ਖਿਆਲ ਦੇ ਨਾਲ ਜੇ ਕੁੰਵਰ ਵਿਜੇ, ਕਿਉਂਕਿ ਦੇਖੋ ਕੁੰਵਰ ਵਿਜੇ ਦੀ ਇੰਟੈਲੀਜੈਂਸ ਹੀ ਬਹੁਤ ਹੈ, ਲੰਮਾ ਸਮਾਂ ਉਹ ਅੰਮ੍ਰਿਤਸਰ ਦੇ ਵਿੱਚ ਹੀ ਰਹੇ ਨੇ, ਅੱਜ ਵੀ ਅੰਮ੍ਰਿਤਸਰ ਦੇ ਵਿੱਚ ਰਹਿ ਰਹੇ ਨੇ, ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਣਕਾਰੀ ਮੇਰੇ ਖਿਆਲ ਦੇ ਨਾਲ ਇਹ ਨਹੀਂ ਹੈ ਕਿ ਇਗਨੋਰ ਕਰਨ ਵਾਲੀ ਹੈ। ਹਾਲਾਂਕਿ ਇਹ ਵੀ ਨਹੀਂ ਆਪਾਂ ਕਹਿੰਦੇ ਕਿ ਸਾਰਾ ਕੁਝ ਸੱਚ ਹੋਵੇਗਾ, ਪਰ ਇਨਵੈਸਟੀਗੇਸ਼ਨ ਜਿਵੇਂ ਚੀਮਾ ਸਾਹਿਬ ਕਹਿੰਦੇ ਸਨ ਆਪੋਜੀਸ਼ਨ ਦੇ ਵਿੱਚ ਜਦੋਂ ਰਿਹਾ ਕਰਦੇ ਸੀਗੇ, ਤਾਂ ਉਸ ਅਨੁਸਾਰ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਏਡੀ ਵੱਡੀ ਖੇਪ ਦੇ ਵਿੱਚ ਵੱਡੀ ਕੋਈ ਮੱਛੀ ਹੈ ਕਿ ਨਹੀਂ। ਇਹ ਵੇਖਣਾ ਚਾਹੀਦਾ, ਜ਼ਰੂਰ ਇਨਵੈਸਟੀਗੇਸ਼ਨ ਕਰਾ ਲੈਣ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ ਹੁਣ ਪੰਜਾਬ ਦੇ ਡਾਕਟਰ ਹੜਤਾਲ ਵੱਲ ਨੂੰ। ਦੇਖੋ ਇਹ ਟ੍ਰੈਂਡ ਸੈੱਟ ਗਲਤ ਹੋ ਰਿਹਾ ਮੇਰੇ ਖਿਆਲ ਦੇ ਨਾਲ ਕਿ ਦੇਖੋ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕਿਸੇ ਵੀ ਕਰਮਚਾਰੀ ਤੇ ਕੋਈ ਧੱਕਾ ਨਹੀਂ ਹੋਣਾ ਚਾਹੀਦਾ, ਉਹਨੂੰ ਇੱਕ ਵਧੀਆ ਮਾਹੌਲ ਦਿੱਤਾ ਜਾਣਾ ਚਾਹੀਦਾ ਤਾਂ ਕਿ ਉਹ ਵਧੀਆ ਤਰੀਕੇ ਨਾਲ ਸਰਵ ਕਰ ਸਕੇ ਆਪਣੀ ਕਮਿਊਨਿਟੀ ਲਈ। ਤਾਂ ਪਰ ਗੱਲ ਇਹ ਆ ਕਿ ਦੂਸਰੇ ਪਾਸੇ ਇਹ ਵੀ ਵੇਖਣਾ ਚਾਹੀਦਾ ਹੈ ਕਿ ਜਿੱਦਾਂ ਹੁਣ ਕਹਿ ਲਓ ਕਿ IMA ਲੁਧਿਆਣਾ ਦੇ ਜਿਹੜੇ ਇਹ ਡਾਕਟਰ ਦੇ ਮਨਾ ਰਹੇ ਸੀਗੇ, ਤਾਂ ਇਹਨਾਂ ਨੇ ਅਲਟੀਮੇਟਮ ਦਿੱਤਾ ਕਿ ਸੋਮਵਾਰ ਨੂੰ ਅਸੀਂ ਹੜਤਾਲ ਤੇ ਚਲੇ ਜਾਵਾਂਗੇ। ਮਤਲਬ ਅੱਜ ਵੀਕਐਂਡ ਹੈ, ਇੱਥੇ ਸ਼ੁਰੂ ਹੋ ਗਿਆ ਸ਼ਨੀਵਾਰ, ਤੇ ਪਰਸੋਂ ਭਾਵ ਕਿ ਜੇ ਤੁਸੀਂ ਇਹ FIR ਜਿਹੜੀ ਹੈ ਉਹ ਰੱਦ ਨਾ ਕੀਤੀ ਗਈ, ਜਿਹੜੀ ਕਿ ਇੱਕ ਡਾਕਟਰ ਤੇ ਹੋਈ ਹੈ, ਤਾਂ ਫਿਰ ਅਸੀਂ ਸਟ੍ਰਾਈਕ ਤੇ ਚਲੇ ਜਾਵਾਂਗੇ। ਤੇ ਸਟ੍ਰਾਈਕ ਕਦੋਂ ਤੱਕ ਹੋਏਗੀ ਉਹ ਕਹਿੰਦੇ ਕਿ ਕੁਛ ਨਹੀਂ ਕਿਹਾ ਜਾ ਸਕਦਾ, ਜਾਂ ਅੱਗੇ ਵੀ ਚੱਲੇਗੀ ਜਾਂ ਨਹੀਂ ਚੱਲੇਗੀ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਅਸਲ ਦੇ ਵਿੱਚ ਇਸ ਘਟਨਾ ਦਾ ਜਿਹੜਾ ਮੁੱਢਿਆ ਉਹ ਵੱਜਦਾ ਹੈ ਮਾਝੇ ਤੋਂ। ਹੋਇਆ ਕਿ ਉੱਥੇ ਬਟਾਲੇ ਦੇ ਵਿੱਚ ਸ਼ਾਇਦ ਇੱਕ ਟੀਚਰ ਸੀ ਬੀਬੀ, ਜਦ ਉਹਨੂੰ ਆਪਰੇਟ ਕਰਨ ਵਾਸਤੇ ਖੜਿਆ ਗਿਆ, ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਤਾਂ ਡਾਕਟਰ ਨੇ ਬੇਹੋਸ਼ੀ ਦਾ ਟੀਕਾ ਲਾਇਆ। ਹੁਣ ਪਤਾ ਨਹੀਂ ਕੀ ਹੋਇਆ ਕਿ ਨਹੀਂ ਰਿਐਕਸ਼ਨ ਹੋਇਆ ਜਾਂ ਵਧੇਰੇ ਲੱਗ ਗਿਆ, ਤਾਂ ਉਸ ਬੀਬੀ ਦੀ ਡੈਥ ਹੋ ਗਈ ਉੱਥੇ ਔਨ ਦਾ ਸਪੌਟ। ਮਤਲਬ ਕਿ ਟੀਕਾ ਲੱਗਿਆ, ਰੱਬ ਨੇ, ਕਿਉਂਕਿ ਇਹ ਤੇ ਮੈਡੀਕਲ ਰਿਸਰਚ ਦਾ ਵਿਸ਼ਾ ਹੈ ਨਾ, ਕਿ ਰਿਐਕਸ਼ਨ ਹੋਇਆ ਕੋਈ ਜਾਂ ਮਤਲਬ ਕਿ ਕੋਈ ਡੋਜ਼ ਜ਼ਿਆਦਾ ਲੱਗ ਗਈ, ਇਹ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਡਾਕਟਰੀ ਲਾਈਨ ਦੇ ਨਾਲ ਤਾਲੁਕ ਨਹੀਂ ਰੱਖਦੇ। ਉਹ ਤਾਂ ਪੋਸਟਮਾਰਟਮ ਵਗੈਰਾ ਜੋ ਪ੍ਰੋਸੈਸ ਹੁੰਦਾ ਅਗਲਾ, ਉਹਦੇ ਵਿੱਚ ਹੀ ਸਾਫ਼ ਹੋ ਸਕਦਾ ਹੈ। ਪਰ ਉੱਥੇ ਕੀ ਹੋਇਆ ਕਿ ਨਾਲ ਦੀ ਨਾਲ ਜਿਹੜੇ ਪੀੜਤ ਫੈਮਿਲੀ ਵਾਲੇ, ਉਹਨਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਹੋਇਆ ਤੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ, ਸ਼ਾਇਦ ਡਾਕਟਰ ਦੇ ਬੇਟੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਤਾਂ ਗੱਲ ਇਹ ਆ ਕਿ ਜਦੋਂ ਉਹ ਡਾਕਟਰ ਸਾਹਿਬ ਫੜੇ ਗਏ ਤਾਂ ਇਹ ਡਾਕਟਰ ਆ ਗਿਆ ਉਹਨਾਂ ਦੀ ਪਿੱਠ ਤੇ। ਤਾਂ ਦੇਖੋ ਹੁਣ ਦੋਵਾਂ ਮਾਮਲਿਆਂ ਨੂੰ ਆਪਾਂ ਅਲੱਗ-ਅਲੱਗ ਰੱਖੀਏ ਕਿ ਠੀਕ ਆ, ਜਿਵੇਂ ਮੈਂ ਕਿਹਾ ਕਿ ਇੱਕ ਕਰਮਚਾਰੀ ਨੂੰ, ਇੱਕ ਮੁਲਾਜ਼ਮ ਨੂੰ, ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦਾ ਹੈਗਾ, ਉਹਨੂੰ ਵਧੀਆ ਮਾਹੌਲ ਦੇਣਾ ਚਾਹੀਦਾ, ਉਹਦੇ ਤੇ ਕੋਈ ਦਬਾਅ ਨਾ ਹੋਵੇ। ਪਰ ਨਾਲ ਅਸੀਂ ਇਹ ਵੀ ਤੇ ਕਹਾਂਗੇ ਨਾ ਵੀ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੋਈ ਕਤਾਹੀ ਨਾ ਕਰਨ। ਠੀਕ ਆ, ਇਹ ਮਾਮਲਾ ਜਿਹੜਾ ਉਹ ਇੰਨੀ ਕਾਹਲੀ ਨਾਲ ਨਹੀਂ ਸੀ ਨਿਬੇੜਿਆ ਜਾ ਸਕਦਾ, ਪਰ ਕਈ ਵਾਰ ਪੀੜਤਾਂ ਦਾ ਦਬਾਅ ਹੁੰਦਾ ਜੀ। ਮੇਰਾ ਮੰਨਣਾ ਇਹ ਕਿ ਪਹਿਲਾਂ ਸਾਫ਼ ਕਰ ਲੈਂਦੇ ਕਿ ਹਾਂ ਬਾਈ ਮੌਤ ਦਾ ਕਾਰਨ ਕੀ ਰਿਹਾ। ਜੇ ਅਣਗਹਿਲੀ ਹੈ, ਜੇ ਮੰਨ ਲਓ ਕਿ ਡਾਕਟਰ ਦੀ ਲਾਪਰਵਾਹੀ ਹੈ, ਤਾਂ ਫਿਰ ਕੀ ਡਾਕਟਰ ਨੂੰ ਬਖਸ਼ ਦੇਣਾ ਚਾਹੀਦਾ ਕਿ ਤੂੰ ਡਾਕਟਰ ਹੈ? ਇਸ ਹਿਸਾਬ ਨਾਲ ਤਾਂ ਹਰੇਕ ਕਰਮਚਾਰੀ ਕਹੇਗਾ। ਹੁਣ ਤੁਸੀਂ ਦੇਖੋ ਪਟਵਾਰੀਆਂ ਨੇ ਕਿੰਨਾ ਰੌਲਾ ਪਾਇਆ ਸੀ। ਆ ਪਰਸੋਂ ਰਟੈਂਡਾ ਜਿਹੜਾ ਹੈਗਾ ਦੁਆਬੇ ਦੇ ਵਿੱਚ, ਰਟੈਂਡਾ ਸਰਕਲ ਦਾ ਪਟਵਾਰੀ ਫੜਿਆ, ਉਹ ਕੀ ਚਲਾਕੀ ਕਰ ਰਿਹਾ ਸੀਗਾ ਕਿ ਗਾਂ ਥਰਡ ਪਾਰਟੀ ਦਾ ਇੱਕ ਉਹਨੇ ਗੂਗਲ ਪੇ ਨੰਬਰ ਲੈ ਰੱਖਿਆ ਸੀ
ਪੈਸੇ ਉਹਦੇ 'ਚ ਪਾਈ ਜਾਂਦਾ ਸੀਗਾ। ਕਮਾਲ ਦੀ ਗੱਲ ਹੈ ਕਿ ਉਹ ਜਿਹੜਾ ਦੁਕਾਨ ਵਾਲਾ ਸੀਗਾ ਤਾਂ ਉਹ ਕਮਿਸ਼ਨ ਕੱਟ ਕੇ ਉਹਨੂੰ ਜਿੰਨੀਆਂ ਟ੍ਰਾਂਜੈਕਸ਼ਨਾਂ ਹੁੰਦੀਆਂ ਸੀਗੀਆਂ ਸ਼ਾਮ ਤੱਕ ਤੇ ਉਹ ਦੇ ਦਿੰਦਾ ਹੁੰਦਾ ਸੀ। ਕੁਛ ਇਸ ਤਰ੍ਹਾਂ ਦਾ ਉਹਨੇ ਸਿਸਟਮ ਸੈਟਅਪ ਕੀਤਾ ਹੋਇਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਵੀ ਫੀਲਡ ਦੇ ਵਿੱਚ, ਕਿਸੇ ਵੀ ਖੇਤਰ ਦੇ ਵਿੱਚ ਅੱਛੇ ਲੋਕ ਹੁੰਦੇ ਨੇ, ਇਮਾਨਦਾਰ ਲੋਕ ਹੁੰਦੇ ਨੇ, ਪਰ ਕੁਛ ਘਟੀਆ ਕਿਸਮ ਦੇ ਲੋਕ ਵੀ ਹੁੰਦੇ ਨੇ। ਨਖੇੜਾ ਕਰਕੇ ਚੱਲਣਾ ਚਾਹੀਦਾ। ਸੋ ਇਸ ਮਸਲੇ ਤੇ ਹੁਣ ਜੇ ਮੰਨ ਲਓ ਸਟ੍ਰਾਈਕ ਹੋ ਜਾਂਦੀ ਹੈ ਰਾਜ ਕਰਨਵੀਰ ਸਿੰਘ ਜੀ, ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਸਾਡੀ ਸਿਹਤ ਸਰਵਿਸ ਪ੍ਰਭਾਵਿਤ ਹੋਏਗੀ ਤੇ ਫਿਰ ਸਾਰਾ ਜਿਹੜਾ ਨੁਕਸਾਨ ਹੈ ਉਹ ਕਿਹਨਾਂ ਨੂੰ ਝੱਲਣਾ ਪੈਂਦਾ? ਬਿਮਾਰਾਂ ਨੂੰ ਜਾਂ ਬਿਮਾਰਾਂ ਦੇ ਪੀੜਤਾਂ ਨੂੰ। ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਜੀ ਜੀ ਬਿਲਕੁਲ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਅਮਰੀਕਨਸ ਨੂੰ ਠੱਗਣ ਵਾਲੀ ਫਰਮ ਦੇ ਸੰਚਾਲਕ ਦੇ ਸਾਥੀ ਫੜੇ। ਵੱਡੀ ਖਬਰ ਹੈ ਤੁਹਾਡੇ ਵਾਸਤੇ, ਬਹੁਤ ਵੱਡੀ ਖਬਰ ਹੈ। ਇਹ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਸੀਗਾ ਸਾਰਾ ਧੰਦਾ, ਤੇ ਇਹ ਧੰਦਾ ਜਿਹੜਾ ਪਰਦਾਫਾਸ਼ ਕੀਤਾ ਹੈ ਉਹ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕੀਤਾ ਹੈ ਜੀ। ਉਹਨਾਂ ਨੇ ਸਾਰੇ ਡਾਕੂਮੈਂਟ ਇੱਥੇ ਮੁਹੱਈਆ ਕਰਵਾਏ, ਕਿਉਂਕਿ ਤੁਹਾਨੂੰ ਪਤਾ ਇਹਨਾਂ ਦੀ ਇੰਟੈਲੀਜੈਂਸ ਬਹੁਤ ਹੁੰਦੀ ਹੈ FBI ਵਾਲਿਆਂ ਦੀ। ਇਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਕਿ ਇੱਥੋਂ ਇਹ ਸਾਰਾ ਕੁਝ ਹੋ ਰਿਹਾ ਵਾ। ਦਰਅਸਲ ਕੀ ਹੈ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਕਿ ਇੱਥੇ ਤੁਹਾਨੂੰ ਕਾਲਾਂ ਆਉਂਦੀਆਂ ਹੋਣੀਆਂ ਕਿ ਜਿੱਦਾਂ ਮੰਨ ਲਓ ਹੁਣ ਨਹੀਂ, ਕਈ ਮੇਰੇ ਵਰਗੇ ਵੀ ਹੁੰਦੇ ਨਵੇਂ ਜਾਂ ਕੁਛ ਮਤਲਬ ਕਿ ਇੰਨੇ ਜ਼ਿਆਦਾ ਉਹ ਅਪ ਟੂ ਡੇਟ ਨਹੀਂ ਹੁੰਦੇ, ਜਿਵੇਂ ਕਹਿ ਲਓ ਕਿ ਸੋਸ਼ਲ ਸਿਕਿਉਰਿਟੀ ਨੰਬਰ ਦੇ ਵਿੱਚ ਡਰੱਗ ਟ੍ਰੈਫਿਕਿੰਗ, ਬੈਂਕ ਫਰਾਡ ਜਾਂ ਆਇਡੈਂਟੀਟੀ ਸਕੈਮ ਦੀਆਂ ਬਹੁਤ ਕਾਲਾਂ ਆਉਂਦੀਆਂ ਇੱਥੇ। ਬਲੀਚਿੰਗ ਕੰਟਰੈਕਟ, ਮਤਲਬ ਕਿ ਕਈ ਚੀਜ਼ਾਂ ਆ ਜਾਂਦੀਆਂ ਨੇ ਇਹਦੇ ਵਿੱਚ। ਤਾਂ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ, ਬੰਦਾ ਘਬਰਾ ਜਾਂਦਾ ਹੈ ਕਿ ਯਾਰ ਕੰਮ ਖਰਾਬ ਨਾ ਹੋ ਜਾਵੇ। ਤਾਂ ਇਸ ਆਧਾਰ ਤੇ ਮਤਲਬ ਕਿ ਇਹਨਾਂ ਨੇ ਸਾਰਾ ਸੈਟਅਪ ਕੀਤਾ ਸੀਗਾ ਤੇ ਬਹੁਤ ਆਸਾਨੀ ਦੇ ਨਾਲ, ਔਰ ਪੈਸਾ ਵੀ ਕਮਾਲ ਦੀ ਗੱਲ ਹੈ ਕਿ ਚੀਨ ਤੇ ਹਾਂਗਕਾਂਗ ਦੇ ਬੈਂਕਾਂ ਤੱਕ ਪਹੁੰਚਾਤਾ ਇਹਨਾਂ ਨੇ। ਦੇਖੋ ਸ਼ਾਇਦ ਹੋ ਸਕਦਾ ਕਿ ਜਦੋਂ ਹੁਣ ਨਾ ਮੈਂ ਸੁਣ ਰਿਹਾ ਸੀਗਾ ਕੁਛ ਵੀ ਇਸ ਸਾਰੇ ਕੇਸ ਨੂੰ ਜਦੋਂ ਮੈਂ ਥੋੜਾ ਪੜ੍ਹ ਕੇ ਵੇਖਿਆ, ਉਹ ਕਹਿੰਦੇ ਕਿ ਬਹੁਤ ਵੱਡੇ ਵੱਡੇ ਜਿਹੜੇ ਬੈਂਕ ਨੇ ਉਹ ਉਧਰਲੇ ਯੂਜ਼ ਕੀਤੇ ਗਏ ਤੇ ਕਿਸੇ ਤੋਂ 5 ਕਿਸੇ ਤੋਂ $1000 ਤੱਕ ਵੀ ਮਤਲਬ ਕਿ ਵਸੂਲਿਆ ਗਿਆ। ਬਹੁਤ ਕੁਝ ਹੈ। ਤੇ ਬੈਂਕ ਅਕਾਊਂਟ ਜਿਹੜੇ ਆ ਉਹ ਇੰਡੀਆ ਤੋਂ ਬਾਹਰਲੇ ਯੂਜ਼ ਹੋਏ। ਦੇਖੋ ਕਿੰਨਾ ਤਗੜਾ ਜੁਗਾੜ ਸੀਗਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਹੁਣ ਫਰਮ ਤੇ ਛਾਪਾ ਮਾਰਿਆ, ਫਰਮ ਤੇ ਪਹਿਲਾਂ ਹੀ ਬੰਦ ਹੋ ਗਏ ਜੋ ਬਣਾਈ ਬੈਠੇ। ਫਰਮ ਕਾਹਦੀ ਆ? ਲਾ ਲਓ ਕਿ ਜਿੱਦਾਂ ਕਾਲ ਸੈਂਟਰ ਹੁੰਦਾ ਹੈ, ਤਾਂ ਫਿਰ ਉਹਦੇ ਜਿਹੜਾ ਮੇਨ ਹੈ ਕੋਈ ਕਰਨ ਉਹ ਕਰਨ ਤੇ ਕਰਕੇ ਭੱਜ ਗਿਆ, ਉਹਦੇ ਸਾਥੀ ਫੜ ਲਏ ਆ ਤੇ ਬਹੁਤ ਵੱਡੇ ਖੁਲਾਸੇ ਹੋ ਸਕਦੇ ਆ। ਸੋ ਅਵੇਅਰਨੈਸ ਰੱਖਣੀ ਬਹੁਤ ਜ਼ਰੂਰੀ ਹੈ। ਇੱਧਰ ਜਿਹੜੇ ਇੱਧਰਲੇ ਬੈਠੇ ਨੇ ਉਹਨਾਂ ਨੂੰ ਉਧਰੋਂ ਕਾਲ ਕੋਈ ਕਰ ਦਿੰਦਾ ਕਿ ਇੱਧਰ ਮੈਂ ਫਸ ਗਿਆ ਚਾਚਾ, ਮੈਨੂੰ ਪਾਈ ਇੰਨੇ ਪੈਸੇ ਤੇ ਘਰੇ ਨਾ ਦੱਸੀ ਨਹੀਂ ਤੇ ਮੈਂ ਮਾਰਿਆ ਜਾ। ਇਹ ਇੱਧਰੋਂ ਵੀ ਠੱਗੀ ਹੋ ਜਾਂਦੀ ਹੈ। ਸੋ ਠੱਗੀ ਸਾਰੇ ਪਾਸੇ ਚੱਲ ਰਹੀ ਹੈ। ਚੁਕੰਨੇ ਹੋਣ ਦੀ ਜ਼ਰੂਰਤ ਹੈ, ਘਬਰਾਉਣ ਦੀ ਜ਼ਰੂਰਤ ਨਹੀਂ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਤਾਂ ਆਰਾਮ ਨਾਲ ਪਹਿਲਾਂ ਵੈਰੀਫਾਈਡ ਕਰੋ ਕਿ ਕਿਸ ਤਰ੍ਹਾਂ। ਹਾਂ, ਸੱਚੀ ਕਾਲ ਵੀ ਆ ਸਕਦੀ ਹੈ, ਪਰ ਇਹ ਵੇਖੋ ਕਿ ਕਿਤੇ ਫਰਾਡ ਕਾਲ ਤਾਂ ਨਹੀਂ। ਹਾਲਾਂਕਿ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ, ਮੇਰੀ ਇੰਨੀ ਤੌਫੀਕ ਨਹੀਂ ਤੇ ਨਾ ਹੀ ਮੈਂ ਇਸ ਸਿਸਟਮ ਤੋਂ ਵਾਕਿਫ ਹਾਂ, ਪਰ ਜਿਵੇਂ ਹੀ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਆਰਾਮ ਨਾਲ ਪਹਿਲਾਂ ਠੰਡਾ ਪਾਣੀ ਪੀਓ, ਇਹਦੀ ਜਾਂਚ ਪੜਤਾਲ ਕਰੋ, ਘਬਰਾਓ ਜੀ। ਮੋਸਟਲੀ ਇਹ ਨਕਲੀ ਕਾਲਾਂ ਆ, ਇੱਦਾਂ ਦੀਆਂ ਅਥਾਰਟੀਜ਼ ਤੁਹਾਨੂੰ ਕਾਲਾਂ ਜਿਹੜੀਆਂ ਉਹ ਨਹੀਂ ਕਰਦੀਆਂ। ਅਸੀਂ ਵੀ ਬਹੁਤ ਵਾਰੀ ਇੱਥੇ ਮਿੰਟੂ ਜੀ ਇਹ ਪ੍ਰੋਗਰਾਮ ਕਰਦੇ ਰਹਿੰਦੇ, ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਸੋ ਫੜੇ ਜਾਂਦੇ ਨੇ, ਪਰ ਇੱਕ ਦੀ ਥਾਂ ਦੇ ਉੱਤੇ 2-4 ਹੋਰ ਇੱਦਾਂ ਦੀਆਂ ਕਈ ਫਰਮਾਂ ਜਿਹੜੀਆਂ ਬੈਠੀਆਂ ਨੇ। ਬਿਲਕੁਲ, ਪਹਿਲਾਂ ਪੂਨੇ ਦੇ ਵਿੱਚ ਹੋਇਆ ਸੀ, ਬਹੁਤ ਵੱਡਾ ਨੈਟਵਰਕ ਫੜਿਆ ਸੀ। ਉਦੋਂ ਵੀ ਮੇਰੇ ਖਿਆਲ ਦੇ ਨਾਲ ਅਮਰੀਕਨ ਏਜੰਸੀਆਂ ਨੇ ਹੀ ਇਹਨਾਂ ਨੂੰ ਇਨਪੁਟ ਦਿੱਤੀ ਸੀ। ਬਹੁਤ ਵੱਡਾ ਨੈਟਵਰਕ ਸੀ ਉਹ। ਜੀ ਹਾਂ। ਸੋ ਤਰ੍ਹਾਂ ਦੇ ਹੋਰ ਵੀ ਕਈ ਮੁਲਕਾਂ ਤੋਂ ਕਾਲਾਂ ਜਿਹੜੀਆਂ ਕਰਦੇ ਰਹਿੰਦੇ ਆ। ਅਸੀਂ ਤਾਂ ਇਹੀ ਸੁਚੇਤ ਕਰਦੇ ਹਾਂ ਵੀ ਭਾਈ ਬਚ ਕੇ ਰਹੋ, ਆਪਣਾ ਮਿਹਨਤ ਦੀ ਕਮਾਈ ਐਵੇਂ ਨਾ ਜਿਹੜਾ ਠੱਗੀ ਦੇ ਵਿੱਚ ਗਵਾ ਬੈਠਣਾ। ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਫਿਰ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।